ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ, ਫੇਸਬੁੱਕ ਰਾਹੀਂ, ਟੈਲੀਫੋਨ ਦੇ ਉੱਤੇ, ਘਰਾਂ ਦੇ ਵਿੱਚ ਜਿਹੜੇ ਰੇਡੀਓ ਸੈਟਸ ਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਿਨ ਹੈਗਾ ਸੋਮਵਾਰ ਤੇ ਤਰੀਕ ਹੈਗੀ ਆ ਮਈ ਦੀ 7 ਤੇ ਬਿਲਕੁਲ ਜੀ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਜਿਹੜੀਆਂ ਅਹਿਮ ਖਬਰਾਂ ਤੇ ਉਸ ਦੇ ਨਾਲ ਜਿਹੜੇ ਜੀ ਵਿਸ਼ਵ ਦੇ ਵਿੱਚ ਜੋ ਕੁਛ ਚੱਲ ਰਿਹਾ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ, ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਦੇ ਵਿੱਚ ਸਪਾਂਸਰ ਕਰਨਾ ਚਾਹੁੰਦੇ ਹੋ, ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਜਾਂ 408-272-5200 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੀਆਂ ਪ੍ਰੋਗਰਾਮ ਦੀ ਜਿਹੜੀ ਆ ਸ਼ੁਰੂਆਤ ਕਰਦੇ ਹਾਂ ਜੀ। ਸਭ ਤੋਂ ਪਹਿਲੀ ਖਬਰ ਵੱਲ ਚੱਲੀਏ ਤੇ ਜਿਹੜੀ CIA ਦੀ ਡਾਇਰੈਕਟਰ ਆ, ਉਹਦੀ ਜਿਹੜੀ ਨੋਮੀਨੇਸ਼ਨ ਚੱਲ ਰਹੀ ਆ, ਉਹ ਕਾਫੀ ਹੁਣ ਕੰਟਰੋਵਰਸੀ ਬਣੀ ਹੋਈ ਹੈਗੀ ਆ। ਜੀਨਾ ਹੈਸਪਲ, ਜੋ ਕਿ 30 ਸਾਲਾਂ ਤੋਂ CIA ਦੀ ਵੈਟਰਨ ਹੈਗੀ ਆ, ਉਹਨਾਂ ਨੂੰ ਪ੍ਰੈਜ਼ੀਡੈਂਟ ਟਰੰਪ ਵੱਲੋਂ ਨੋਮੀਨੇਟ ਕੀਤਾ ਗਿਆ ਸੀ ਵੀ ਉਹ CIA ਨੂੰ ਹੈਡ ਕਰਨਗੇ। ਤੇ ਕਹਿੰਦੇ ਵੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਪਹਿਲੀ ਲੇਡੀ ਹੋਏਗੀ, ਅਗਰ ਉਹਦੀ ਕਨਫਰਮੇਸ਼ਨ ਹੁੰਦੀ ਆ, ਜੋ ਕਿ CIA ਨੂੰ ਹੈਡ ਕਰੇਗੀ। 30 ਸਾਲਾਂ ਦੀ ਵੈਟਰਨ ਹੈਗੀ ਆ। ਤੇ ਉਹਦਾ ਇਸ਼ੂ ਇਹ ਉੱਠਿਆ ਸੀ ਪਿਛਲੇ ਦਿਨੀ ਜਦੋਂ ਹੀਅਰਿੰਗ ਚੱਲ ਰਹੀ ਸੀ ਵੀ ਜਿਹੜੇ ਅੱਤਵਾਦੀ ਫੜੇ ਗਏ ਸੀ ਅਫਗਾਨਿਸਤਾਨ ਦੇ ਵਿੱਚੋਂ, ਉਹਨਾਂ ਦੇ ਉੱਤੇ ਵਾਟਰ ਬੋਰਡਿੰਗ ਦਾ ਜਾਂ ਹੋਰ ਇਸ ਤਰ੍ਹਾਂ ਦੇ ਅਣਮਨੁੱਖੀ ਜਿਹੜੇ ਤਰੀਕੇ ਵਰਤੇ ਗਏ ਸੀ ਉਹਨਾਂ ਦੇ ਕੋਲੋਂ ਜੋ ਚੀਜ਼ਾਂ ਕੱਢਣ ਦੇ ਲਈ, ਤਾਂ ਕਿ ਜਿਹੜਾ ਆਉਣ ਵਾਲੇ ਸਮੇਂ 'ਚ ਕਿਸੇ ਤਰ੍ਹਾਂ ਦਾ ਅੱਤਵਾਦੀ ਹਮਲਾ USA ਦੇ ਉੱਤੇ ਨਾ ਹੋਵੇ। ਕਹਿੰਦੇ ਵੀ ਉਹ ਜਿਹੜੀ ਜੀਨਾ ਹੈਸਪਲ ਹੈਗੀ ਆ, ਉਹਨਾਂ ਦੇ ਡਾਇਰੈਕਸ਼ਨ ਦੇ ਅੰਡਰ ਕੱਢੇ ਗਏ ਸੀ, ਪਰ ਉਹ ਕਾਫੀ ਪੋਪੂਲਰ ਹੈਗੀ ਆ CIA ਦੇ ਵਿੱਚ ਵੀ। ਈਵਨ 30 ਸਾਲਾਂ ਤੋਂ ਜਿਹੜੀ ਜੌਬ ਕਰ ਰਹੀ ਆ CIA ਦੀ। ਤੇ ਉਹਦਾ ਹੁਣ ਕੀ ਚੱਕਰ ਹੋਇਆ ਵੀ ਉਹ ਤੋਂ ਬਾਅਦ ਹੀਅਰਿੰਗ ਤੋਂ ਉਸ ਨੇ ਇਹ ਵੀ ਸਟੇਟਮੈਂਟ ਦੇ ਦਿੱਤੀ ਵੀ ਅਗਰ ਮੇਰੇ ਤੇ ਕੋਈ ਕਿੰਤੂ ਪਰੰਤੂ ਹੋ ਰਿਹਾ ਹੈਗਾ ਆ ਤੇ ਮੈਂ ਆਪਣਾ ਨਾਂ ਜਿਹੜਾ ਆ ਵਿਡਰਾ ਕਰ ਲੂੰਗੀ। ਪਰ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਵੀ ਨਹੀਂ, ਇਸ ਤੋਂ ਵਧੀਆ ਲੀਡਰ ਸਾਨੂੰ CIA ਲਈ ਨਹੀਂ ਮਿਲਣਾ, ਹੋਰ ਕੋਈ ਵੈਟਰਨ ਹੈਗੀ ਆ। ਤੇ ਪਰ ਕਹਿੰਦੇ ਬਿਹਾਈਂਡ ਦਾ ਸੀਨ ਹੁਣ ਲੇਟੈਸਟ ਖਬਰ ਇਹ ਆ ਰਹੀ ਆ ਵੀ ਨੈਸ਼ਨਲ ਸਿਕਿਉਰਿਟੀ ਆਫੀਸ਼ੀਅਲ ਜਿਹੜੇ ਆ ਉਹ ਪ੍ਰਪੇਅਰ ਕਰ ਰਹੇ ਹੈਗੇ ਕੰਟੀਜੈਂਸੀ ਪਲਾਨ ਵੀ ਇਨ ਕੇਸ ਜੀਨਾ ਹੈਸਪਲ ਦੀ ਜੇ ਨੋਮੀਨੇਸ਼ਨ ਨਹੀਂ ਹੁੰਦੀ ਹੈਗੀ ਤੇ ਉਹਦੇ ਬੈਕਅਪ ਦੇ ਉੱਤੇ ਜਿਹੜਾ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਹੈਗਾ ਆ। ਜੀ ਬਿਲਕੁਲ, ਡਿਪਟੀ ਡਾਇਰੈਕਟਰ ਦੇ ਅਹੁਦੇ ਦੇ ਉੱਤੇ ਲੰਮੇ ਸਮੇਂ ਤੋਂ ਜਿਹੜੀ ਜੀਨਾ ਹੈਸਪਲ ਉਹ ਕੰਮ ਕਰ ਰਹੀ ਆ। ਇਹ CIA ਦੇ ਡਾਇਰੈਕਟਰ ਦਾ ਅਹੁਦਾ ਉਦੋਂ ਖਾਲੀ ਹੋਇਆ ਜਦੋਂ ਮਾਈਕ ਪੋਂਪੇਓ ਨੂੰ ਰਾਸ਼ਟਰਪਤੀ ਟਰੰਪ ਦੇ ਇੱਥੋਂ ਕੱਢ ਕੇ ਸੈਕਟਰੀ ਆਫ ਸਟੇਟ ਦੇ ਅਹੁਦੇ ਦੇ ਉੱਤੇ ਜਿਹੜਾ ਆ ਉਹ ਬਿਠਾ ਦਿੱਤਾ ਸੀਗਾ। ਤੇ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ 33 ਸਾਲਾਂ ਦੇ ਇਹਨਾਂ ਦੇ CIA ਦੇ ਕਰੀਅਰ ਦੇ ਵਿੱਚ, ਖਾਸ ਕਰਕੇ ਜਿਹੜੇ ਰਾਸ਼ਟਰਪਤੀ ਜਾਰਜ ਬੁਸ਼ ਦੇ ਕਾਰਜਕਾਲ ਦੇ ਦੌਰਾਨ ਜਿਹੜੇ ਅਣਮਨੁੱਖੀ ਤਸ਼ੱਦਦ ਦੀ ਇੰਟੈਰੋਗੇਸ਼ਨ, ਐਕਸਟ੍ਰੀਮ ਇੰਟੈਰੋਗੇਸ਼ਨ ਜਿਹੜੇ ਪ੍ਰੋਗਰਾਮ ਇਹ ਵਰਤਦੇ ਰਹੇ ਆ, ਉਹਨਾਂ ਨੂੰ ਲੈ ਕੇ ਕਾਫੀ ਵਿਵਾਦ ਦੇ ਵਿੱਚ ਆ। ਤੇ ਆਪਾਂ ਦੇਖਿਆ ਹੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਵੈਟਰਨ ਅਫੇਅਰ ਦਾ ਜਿਹੜਾ ਇਹਨਾਂ ਨੇ ਨੋਮੀਨੀ ਰੱਖਿਆ ਸੀਗਾ ਰਾਸ਼ਟਰਪਤੀ ਟਰੰਪ ਦੇ ਦੁਆਰਾ, ਉਹ ਵੀ ਜਿਹੜਾ ਆਪਣੀ ਨੋਮੀਨੇਸ਼ਨ ਵਿਡਰਾ ਕਰ ਗਏ ਸੀ। ਕਾਰਨ ਉਹੀ ਸੀ ਵੀ ਉਹਨਾਂ ਉੱਤੇ ਵੀ ਜਿਹੜੇ ਕੁਛ ਅਜਿਹੇ ਐਲੀਗੇਸ਼ਨ ਸੀਗੇ ਓਵਰ ਪ੍ਰਸਕ੍ਰਿਪਸ਼ਨ ਦੇ। ਸੋ ਉਹਨਾਂ ਨੂੰ ਇੱਦਾਂ ਲੱਗ ਰਿਹਾ ਵੀ ਇਹ ਸ਼ਾਇਦ ਪਾਸ ਨਹੀਂ ਹੋਊਗੀ, ਖਾਸ ਕਰਕੇ ਜਦੋਂ ਜੌਨ ਮਕੇਨ ਜਿਹੜੇ ਆਪ ਪ੍ਰਿਜ਼ਨਰ ਆਫ ਵਾਰ ਰਹੇ ਆ, ਉਹਨਾਂ ਨੇ ਤਾਂ ਡੈਫੀਨੇਟਲੀ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਜਾਣਾ। ਪੌਲ ਰਾਇਨ ਵਰਗੇ ਬੰਦੇ ਜਿਹੜੇ ਉਹ ਨਹੀਂ ਜਾਣਗੇ। ਸੋ ਜੇ ਦੋ ਜਾਣੇ ਵੀ ਉੱਧਰਲੇ ਪਾਸੇ ਦੂਜੇ ਖੇਮੇ ਦੇ ਵਿੱਚ ਜਾਂਦੇ ਆ ਤਾਂ ਇਹਨਾਂ ਦੀ ਕੋਈ ਚਾਂਸ ਨਹੀਂ ਆ ਵੀ ਸੈਨੇਟ ਦੇ ਵਿੱਚ
ਸੌਰੀ ਰੈਂਡ ਪੌਲ ਮੈਂ ਕਹਿਣਾ ਚਾਹੁੰਦਾ ਸੀ ਵੀ ਉਹ ਕੋਈ ਚਾਂਸ ਨਹੀਂ ਆ ਵੀ ਇਹਨਾਂ ਦੀ ਫਿਰ ਨੋਮੀਨੇਸ਼ਨ ਜਿਹੜੀ ਆ ਅਪਰੂਵ ਹੋਊਗੀ, ਕਿਉਂਕਿ ਚਾਹੇ ਉਹ ਵੋਟਿੰਗ ਚੇਂਜ ਕਰਕੇ 60% ਦੀ ਬਜਾਏ 51 ਦੇ ਜਾਣਿਆਂ ਦੀ ਵੀ ਜੇ ਉਹ ਕਰਦੇ ਨੇ ਤਾਂ ਵੀ ਫਿਰ ਇਹਨਾਂ ਦੇ ਬੰਦੇ ਜਿਹੜੇ ਉਹ ਘੱਟ ਜਾਣਗੇ। ਸੋ ਆਈ ਥਿੰਕ ਸ਼ਾਇਦ ਇਹ ਕਿਸੇ ਹੋਰ ਬੰਦੇ ਦੇ ਉੱਤੇ ਵੀ ਜਿੱਦਾਂ ਦੱਸਿਆ ਜਾਵੇ ਵੀ ਕੰਟੀਨਜੈਂਸੀ ਪਲਾਨ ਜਿਹੜਾ ਇਹਨਾਂ ਨੇ ਆਲਰੇਡੀ ਬਣਾ ਲਿਆ ਹੈ ਜੀ। 33 ਸਾਲਾਂ ਦੀ ਵੈਟਰਨ CIA ਕੈਰੀਅਰ ਦੀ ਜਿਹੜੀ ਹੈਗੀ ਆ ਜੀਨਾ ਹੈਸਪਲ, ਕਹਿੰਦੇ ਪਈ ਉਸ ਨੇ 2002 ਦੇ ਵਿੱਚ ਥਾਈਲੈਂਡ ਦੇ ਵਿੱਚ ਜਦੋਂ ਇੱਕ ਅਲ ਕਾਇਦਾ ਦਾ ਜਿਹੜਾ ਸਸਪੈਕਟ ਸੀ ਅਬੂ ਜੁਬਿਆਦ, ਉਹਨੂੰ 83 ਵਾਰੀ ਵਾਟਰ ਬੋਰਡ ਕੀਤਾ ਗਿਆ ਸੀ, ਉਸ ਦੀ ਕਹਿੰਦੇ ਡਾਇਰੈਕਸ਼ਨ ਦੇ ਅੰਡਰ ਹੀ ਹੋਇਆ ਸੀ। ਇਸ ਤੋਂ ਬਾਅਦ ਉਹ ਜਿਹੜੀ ਹੈਗੀ ਆ ਸਟਾਫ ਚੀਫ ਆਫ ਸਟਾਫ ਵੀ ਰਹੀ ਆ, ਡਾਇਰੈਕਟਰ ਆਫ ਨੈਸ਼ਨਲ ਚੈਂਡਸਟਾਈਨ ਸਰਵਿਸ ਓਜ਼ੇ ਰੋਦਰੀਗਸ ਦੀ 2005 ਦੇ ਵਿੱਚ CIA ਦੇ ਜਿਸ ਟਾਈਮ ਦੇ ਉੱਤੇ ਕਹਿੰਦੇ ਜਿਹੜੀਆਂ ਇੰਟੈਰੋਗੇਸ਼ਨ ਦੀਆਂ ਟੇਪਸ ਜਿਹੜੀਆਂ ਸੀਆਂ ਉਹ ਡਿਸਟਰੋਏ ਕੀਤੀਆਂ ਗਈਆਂ ਸੀਆਂ, ਪਰ ਉਹ ਇਹ ਕਹਿੰਦੀ ਆ ਵੀ ਨਹੀਂ ਵੀ ਇਹਦੇ 'ਚ ਮੇਰਾ ਹੱਥ ਨਹੀਂ ਸੀ, ਪਰ ਓਜ਼ੇ ਜਿਹੜਾ ਰੋਦਰੀਗਸ ਸੀ ਉਸ ਟਾਈਮ ਦਾ ਜਿਹੜਾ ਡਾਇਰੈਕਟਰ ਸੀ ਉਹਦਾ ਹੀ ਹੱਥ ਸੀ। ਸੋ ਇਹ ਕਾਫੀ ਇਸ਼ੂ ਜਿਹੜਾ ਆ ਅੱਜ ਵਾਈਟ ਹਾਊਸ 'ਚ ਗਰਮਾਇਆ ਹੋਇਆ, ਤੇ ਅੱਜ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਵੀ ਉਹਨਾਂ ਦੀ ਕਨਫਰਮੇਸ਼ਨ ਹੁੰਦੀ ਆ ਜਾਂ ਆਪਣਾ ਨਾਂ ਵਿਦਡਰਾ ਕਰਦੇ ਜਾਂ ਬੈਕਅਪ ਦੇ ਉੱਤੇ ਕਿਹੜਾ ਕੈਂਡੀਡੇਟ ਆਉਂਦਾ ਹੈਗਾ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਦੇ ਉੱਤੇ ਜੇ ਨਜ਼ਰ ਮਾਰੀਏ, ਰਾਸ਼ਟਰਪਤੀ ਟਰੰਪ ਜਿਹੜੀ ਇਸ ਟਾਈਮ ਜਿਹੜੀ ਸਪੈਸ਼ਲ ਕਾਉਂਸਲ ਮਿਊਲਰ ਦੇ ਦੁਆਰਾ ਜਿਹੜੀ ਰਸ਼ੀਅਨ ਮੈਡਲਿਨ ਨੂੰ ਲੈ ਕੇ ਜਿਹੜੀ ਜਾਂਚ ਚੱਲ ਰਹੀ ਆ, ਪ੍ਰੋਬ ਚੱਲ ਰਹੀ ਆ, ਉਸ ਦੇ ਵਿੱਚ ਜਿਹੜੇ ਆ ਕਹਿੰਦੇ ਵੀ ਉਹਨਾਂ ਦੇ ਉੱਤੇ ਹੁਣ ਗਾਜ ਜਿਹੜੀ ਉਹ ਡੇਗ ਸਕਦੇ ਨੇ। ਕਾਫੀ ਇੱਕ ਹਿਸਾਬ ਦੇ ਨਾਲ ਤੱਤੇ ਹੋਏ ਅੱਜ ਜ਼ਿਆਦਾ ਜਿਹੜੇ ਉਹ ਨਜ਼ਰ ਆਏ ਨੇ, ਤੇ ਕਹਿੰਦੇ ਵੀ ਅਸੀਂ ਉਹਨਾਂ ਦੇ ਖਿਲਾਫ ਜਲਦ ਹੀ ਇੱਕ ਕਾਨੂੰਨੀ ਐਕਸ਼ਨ, ਲੀਗਲ ਐਕਸ਼ਨ ਜਿਹੜਾ ਆ ਮਿਊਲਰ ਟੀਮ ਦੇ ਖਿਲਾਫ ਉਹ ਲੈ ਸਕਦੇ ਆ। ਅੱਜ ਕਾਫੀ 2-3 ਦਿਨਾਂ ਬਾਅਦ ਟਵਿੱਟਰ ਦੇ ਉੱਤੇ ਜਿਹੜੇ ਆ ਵਾਪਸ ਆਏ ਮੀਡੀਆ ਵਾਲੇ ਵੀ, ਵੈਸੇ ਮੈਂ ਵੇਖਿਆ ਕਮਾਲ ਦੀ ਆ, ਜੇ ਟਵਿੱਟਰ ਦੇ ਉੱਤੇ ਰਹਿੰਦੇ ਆ ਤੇ ਕਹਿੰਦੇ ਟਵਿੱਟਰ ਦੇ ਉੱਤੇ ਕਿਉਂ ਰਹਿੰਦੇ ਆ, ਤੇ ਜੇ 2-4 ਦਿਨ ਨਹੀਂ ਹੁੰਦੇ ਤੇ ਜੀ ਉਹਨਾਂ ਦਾ ਵੀ ਨਹੀਂ ਲੱਗਦਾ ਵੀ ਪਤਾ ਨਹੀਂ ਆਏ ਕਿਉਂ ਨਹੀਂ ਆ। ਤੇ ਉਹਦੇ ਉੱਤੇ ਅੱਜ ਇਹਨਾਂ ਨੇ ਕਾਫੀ ਜਿਹੜਾ ਰੈਂਟ ਕੀਤਾ, ਖਾਸ ਕਰਕੇ ਜਿਹੜੀ ਰਸ਼ੀਅਨ ਇਨਵੈਸਟੀਗੇਸ਼ਨ ਨੂੰ ਲੈ ਕੇ, ਤੇ ਉਸ ਦੇ ਨਾਲ ਜਿੱਦਾਂ ਆਪਾਂ ਇਸ ਤੋਂ ਪਹਿਲੀ ਖਬਰ ਕੀਤੀ ਆ ਵੀ CIA ਦੀ ਜਿਹੜੀ ਨੋਮੀਨੀ ਆ ਨੋਮੀਨੇਸ਼ਨ ਜਿਹੜੀ ਉਹ ਫੇਲ ਹੋ ਸਕਦੀ, ਉਹਦੇ ਕਰਕੇ ਜਿਹੜੇ ਕਾਫੀ ਖਾਸੇ ਗੁੱਸੇ ਦੇ ਵਿੱਚ ਨਜ਼ਰ ਆਏ ਆ। ਰਸ਼ੀਅਨ ਵਿਚੰਟ ਕਹਿੰਦੇ ਰੈਪਿਡਲੀ ਲੂਜ਼ਿੰਗ ਕ੍ਰੈਡੀਬਿਲਿਟੀ, ਵੀ ਇਹਦੀ ਹੁਣ ਜਿਹੜੀ ਇੱਕ ਹਿਸਾਬ ਨਾਲ ਸਾਖ ਰਹੀ ਨਹੀਂ ਆ। ਹਾਊਸ ਇੰਟੈਲੀਜੈਂਸ ਕਮੇਟੀ ਨੇ ਕਹਿੰਦੇ ਕੋਈ ਕਲੂਜਨ ਨਹੀਂ ਲੱਭੀ, ਨਾ ਹੀ ਕੋਈ ਕੋਆਰਡੀਨੇਸ਼ਨ, ਐਨੀਥਿੰਗ ਐਲਸ ਟੂ ਡੂ ਵਿਦ ਰਸ਼ੀਆ, ਤੇ ਨਾਓ ਪ੍ਰੋਬ ਕਹਿੰਦੇ ਆ ਵੀ ਉਹ ਹੋ ਸਕਦੀ ਆ। ਅਬਸਟਰਕਸ਼ਨ ਆਫ ਜਸਟਿਸ ਕਹਿੰਦੇ ਆ ਉਹ ਵੀ ਗਲਤੀ, ਜਿਹੜਾ ਜਾਣਬੁੱਝ ਕੇ ਬਣਾਇਆ ਗਿਆ ਉਹ ਵੀ ਗਲਤ ਸੀਗੀਆਂ। ਫੋਨੀ ਕ੍ਰਾਈਮ ਯਾਨੀ ਕਿ ਨਕਲੀ ਜਿਹੜਾ ਦੋਸ਼ ਆ ਉਹ ਮੇਰੇ ਉੱਤੇ ਲਾਏ ਗਏ ਆ। ਸੋ ਕਹਿੰਦੇ ਵੀ ਜੇ ਨਾਲ ਹੀ ਅਬਸਟਰਕਸ਼ਨ ਆਫ ਜਸਟਿਸ ਨੂੰ ਉਹ ਇੱਕ ਕਿਤੇ ਨਾ ਕਿਤੇ ਮੰਨ ਵੀ ਗਏ, ਕਹਿੰਦੇ ਇਟਸ ਕਾਲਡ ਫਾਈਟਿੰਗ ਬੈਕ। ਸੋ ਜੇ ਤੁਸੀਂ ਇਨਵੈਸਟੀਗੇਸ਼ਨ ਦੇ ਵਿੱਚ ਅੜਿੱਕਾ ਡਾਉਣ ਦੀ ਕੋਸ਼ਿਸ਼ ਕਰਦੇ ਹੋ ਏਡੇ ਵੱਡੇ ਅਹੁਦੇ ਦੇ ਉੱਤੇ, ਤਾਂ ਫਿਰ ਉਹੀ ਚੀਜ਼ ਜਿਹੜੀ ਉਹ ਬਣ ਜਾਂਦੀ ਆ। ਆਈ ਥਿੰਕ ਇਹੋ ਜਿਹੀਆਂ ਚੀਜ਼ਾਂ ਦਾ ਇਹਨਾਂ ਨੂੰ ਨਾਲ ਦੇ ਨਾਲ ਜਿਹੜਾ ਉਹ ਪਰਹੇਜ਼ ਕਰਨ ਦੀ ਵੀ ਜਿਹੜੀ ਉਹ ਜ਼ਰੂਰਤ ਹੈਗੀ ਆ। ਗੁੱਸਾ ਜਿਹੜਾ ਜ਼ਰੂਰ ਆਉਂਦਾ ਹੋਊਗਾ ਡੈਫੀਨੇਟਲੀ, ਜਦੋਂ ਕਿਸੇ ਦਾ ਨਾਮ ਕਿਸੇ ਵੀ ਚੀਜ਼ ਦੇ ਵਿੱਚ ਆਉਂਦਾ ਹੈ, ਗੁੱਸਾ ਆਉਂਦਾ ਆ। ਸੋ ਇੱਕ ਵਾਰੀ ਜਾਂਚ ਨੂੰ ਪੂਰਾ ਖਤਮ ਹੋ ਲੈਣ ਦੇਣਾ ਚਾਹੀਦਾ, ਫਿਰ ਜਿਹੜਾ ਜੋ ਵੀ ਆਪਣਾ ਤਰੀਕੇ ਦੇ ਨਾਲ ਉਹ ਕਰ ਸਕਦੇ ਆ। ਪਰ ਹੁਣ ਕਿਤੇ ਨਾ ਕਿਤੇ ਉਹਨਾਂ ਨੇ ਇਹ ਆਖਿਆ ਆ ਵੀ ਹੁਣ ਅਸੀਂ ਜ਼ਰੂਰ ਕੋਈ ਨਾ ਕੋਈ ਕਾਨੂੰਨੀ ਕਾਰਵਾਈ ਜਿਹੜੀ ਆ ਮਿਊਲਰ ਦੀ ਟੀਮ ਦੇ ਉੱਤੇ ਕਰ ਸਕਦੇ ਹਾਂ। ਕਿਉਂਕਿ ਸਰੋਤਿਆਂ ਨੂੰ ਯਾਦ ਹੋਊਗਾ ਆਪਾਂ ਪਿਛਲੇ ਦਿਨਾਂ 'ਚ ਵੀ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇੱਕ ਫੈਡਰਲ ਕੋਰਟ ਦੇ ਵਿੱਚ ਵਰਜੀਨੀਆ ਦਾ ਜੱਜ ਜਿਹੜਾ TS ਐਲਿਸ ਹੈਗਾ ਆ, ਉਹਨਾਂ ਨੇ ਮਿਊਲਰ ਟੀਮ ਨੂੰ ਇੱਕ ਤਰ੍ਹਾਂ ਨਾਲ ਚੈਲੰਜ ਕੀਤਾ ਸੀ। ਜਿਹੜੇ ਪੌਲ ਮੈਨਾਫੋਰਟ ਹੈਗੇ ਆ ਪ੍ਰੈਜ਼ੀਡੈਂਟ ਟਰੰਪ ਦੇ ਰਹਿ ਚੁੱਕੇ ਕੈਂਪੇਨ ਮੈਨੇਜਰ, ਉਹਨਾਂ ਨੂੰ ਚਾਰਜ ਕੀਤਾ ਗਿਆ ਸੀ ਟੈਕਸ ਤੇ ਬੈਂਕ ਫਰਾਡ ਤੇ, ਜੋ ਕਿ ਗੋਜ਼ ਬੈਕ ਟੂ ਕਹਿੰਦੇ ਵੀ 2005। ਤੇ ਉਹ ਜੱਜ ਨੇ ਕਿਹਾ ਸੀ ਵੀ ਤੁਹਾਨੂੰ ਤਾਂ ਜਿਹੜੀ ਟੀਮ ਸੈਟਅਪ ਕੀਤੀ ਗਈ ਸੀ, ਤੁਸੀਂ ਲੱਭਣਾ ਇਹ ਸੀ ਵੀ ਰਸ਼ੀਆ ਨੇ ਕਿਸ ਤਰ੍ਹਾਂ ਜਿਹੜੀ ਆ US ਦੀ 2016 ਦੀ ਇਲੈਕਸ਼ਨ ਦੇ ਵਿੱਚ ਇੰਟਰਫੀਅਰ ਕੀਤੀ ਆ। ਤੁਸੀਂ ਤਾਂ ਜਾ ਕੇ 2005 ਦਾ ਦੇਖੀ ਜਾਂਦੇ, ਜਿਹਦਾ ਕੋਈ ਰਸ਼ੀਆ ਦੇ ਨਾਲ ਲੈਣਾ ਦੇਣਾ ਨਹੀਂ ਹੈਗਾ। ਸੋ ਉਹ ਜੱਜ ਵੀ ਕਾਫੀ ਅਪਸੈਟ ਆਏ ਸੀ। ਉਹ ਤੋਂ ਬਾਅਦ ਮੈਨੂੰ ਲੱਗਦਾ ਵੀ ਥੋੜਾ ਜਿਹਾ ਬੂਸਟ ਸ਼ਾਇਦ ਟਰੰਪ ਟੀਮ ਨੂੰ ਮਿਲਿਆ ਵੀ ਹਾਂ ਵੀ ਜਿਹੜਾ ਇਹ, ਕਿਉਂਕਿ ਉਹ ਤੋਂ ਬਾਅਦ ਫਿਰ ਕਿਸ ਤਰ੍ਹਾਂ ਹੋਰ ਜਿਹੜੇ ਇੱਕ ਲੇਡੀਜ਼ ਵੀ ਇਨਵੋਲਵ ਹੋਈਆਂ ਹੈਗੀਆਂ ਹਨਾ, ਜਿਹਦੇ ਮਨੀ ਟ੍ਰਾਂਸਫਰ ਹੋਇਆ, ਇਦਾਂ ਦੇ ਇਸ਼ੂ ਵੀ ਚੱਕੇ ਗਏ। ਉਹ ਕਹਿੰਦੇ ਵੀ ਜਦ ਕਿ ਮੇਨ ਰੀਜ਼ਨ ਤਾਂ ਸਿਰਫ ਜਿਹੜਾ ਇਲੈਕਸ਼ਨ ਦੇ ਵਿੱਚ ਇੰਟਰਫੀਰੈਂਸ ਦਾ ਸੀਗਾ। ਵੀ ਤੁਸੀਂ ਜਿਹੜੀ ਆ ਮਿਊਲਰ ਟੀਮ ਆ ਇਹ ਆਪਣੇ ਜਿਹੜਾ ਕੰਮ ਦਿੱਤਾ ਗਿਆ ਉਹ ਤੋਂ ਬਾਹਰ ਜਾ ਕੇ ਜਿਹੜਾ ਇਹ ਕਰ ਰਹੀ ਹੈਗੀ ਆ।
ਜੀ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਜੇ ਉਹ ਕੰਮ ਕਰਦੇ ਹੋਏ ਹੋਰ ਕੋਈ ਕ੍ਰਾਈਮ ਲੱਭਦੇ ਆ ਤੇ ਤੁਸੀਂ ਉਹ ਜਿਹੜੇ ਕ੍ਰਾਈਮ ਅਣਦੇਖੇ ਜਿਹੜੇ ਕਰ ਸਕਦੇ ਆ। ਸੋ ਆਈ ਥਿੰਕ ਉਹਦੇ ਚੱਲਦੇ ਹੋਏ ਕੁਛ ਲੱਭ ਰਹੇ ਆ, ਕੁਛ ਹੋਰ ਵੀ ਲੱਭਦਾ ਆ, ਤਾਂ ਕੁਛ ਨਾ ਕੁਛ ਚੰਗਾ ਹੀ ਆ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਹੀ ਜਿਹੜਾ ਉਹ ਲੱਭਿਆ ਗਿਆ ਆ, ਨਿਰਦੋਸ਼ਾਂ ਨੂੰ ਤਾਂ ਨਹੀਂ ਜਿਹੜਾ ਕੁਛ ਕੀਤਾ ਗਿਆ। ਜਿਹੜੀ ਉਹਨਾਂ ਦੀ ਕਰੈਕਟਰ ਵਾਲੀ ਗੱਲ ਆ ਉਹ ਤਾਂ ਕਿਸੇ ਤੋਂ ਹੁਣ ਗੱਲ ਜਿਹੜੀ ਉਹ ਜਿਹੜੀ ਲੁਕੀ ਛਿਪੀ ਨਹੀਂ ਆ। ਰੌਲਾ ਰੱਪਾ ਜਿਹੜਾ ਲਗਾਤਾਰ ਜਿਹੜਾ ਉਸ ਨੂੰ ਲੈ ਕੇ ਉਹ ਪੈਂਦਾ ਹੀ ਰਿਹਾ ਆ। ਤੇ ਨਾਲ ਦੇ ਨਾਲ ਇਹ ਵੀ ਦੱਸਦੇ ਜਾਈਏ ਵੀ ਜਿਹੜੇ ਬਿਲ ਕਲਿੰਟਨ ਦੀ ਇੰਪੀਚਮੈਂਟ ਦੀ ਪ੍ਰੋਸੀਡਿੰਗ ਦੇ ਦੌਰਾਨ ਜਿਹੜੇ ਐਡਵਾਈਜ਼ਰ ਸੀਗੇ ਉਹਨਾਂ ਦੇ ਐਮਟ ਫਲੱਡ, ਉਹਨਾਂ ਨੂੰ ਵੀ ਰਾਸ਼ਟਰਪਤੀ ਟਰੰਪ ਨੇ ਜਿਹੜੇ ਆਪਣੀ ਟੀਮ ਦੇ ਵਿੱਚ ਜਿਹੜਾ ਸ਼ਾਮਿਲ ਆ ਉਹ ਕਰ ਲਿਆ ਆ। ਸੋ ਇਹ ਵੀ ਹੁਣ ਦੇਖਣ ਵਾਲੀ ਗੱਲ ਰਹੂਗੀ। ਜਿਹੜੇ ਆਲਰੇਡੀ ਨਿਊਯਾਰਕ ਦੇ ਸਾਬਕਾ ਮੇਅਰ ਨੇ ਰੂਡੀ ਗਿਲਿਆਨੀ, ਉਹ ਤਾਂ ਆਲਰੇਡੀ ਆ ਚੁੱਕੇ ਨੇ ਤੇ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੋਰ ਕੁਛ ਕੀ ਬਣਦਾ ਜੀ। ਪਰ ਥੋੜੇ ਦਿਨਾਂ 'ਚ ਅਸੀਂ ਇਹ ਦੇਖਿਆ ਵੀ ਜਿਸ ਤਰ੍ਹਾਂ ਜਿਹੜੀ ਟਰੰਪ ਦੀ ਟੀਮ ਡਿਫੈਂਸਿਵ ਸੀ, ਹੁਣ ਉਹ offensive ਤੇ ਆ ਗਈ ਆ। ਇੱਕ ਤਾਂ ਜਦ ਰੂਡੀ ਗਿਲਿਆਨੀ ਜਦੋਂ ਉਹਨਾਂ ਨੂੰ ਲਿਆ ਗਿਆ ਹੈਗਾ, ਕਿਉਂਕਿ ਉਹ ਟੀਵੀ ਪਰਸਨੈਲਿਟੀ ਵੀ ਰਹੇ ਹੈਗੇ ਆ, ਅਟਾਰਨੀ ਜਨਰਲ ਵੀ ਰਹੇ ਹੈਗੇ ਆ, ਨਿਊਯਾਰਕ ਦੇ ਮੇਅਰ ਵੀ ਰਹੇ ਹੈਗੇ ਆ, ਤੇ ਉਹਨਾਂ ਦੀ ਆਪਣੀ ਲਾਅ ਫਰਮ ਵੀ ਹੈਗੀ ਆ। ਸੋ ਉਦੋਂ ਤੋਂ ਉਹਨਾਂ ਨੇ ਹੁਣ ਜਿੱਦਾਂ ਕਾਫੀ ਅਗਰੈਸਿਵ ਹੋਏ ਹੈਗੇ ਟੀਵੀ ਦੇ ਉੱਤੇ। ਜੀ, ਗੱਲ ਇਹ ਆ ਵੀ ਜਦੋਂ ਜਾਂਚ ਦੇ ਵਿੱਚ ਇਦਾਂ ਜ਼ਿਆਦਾ ਅੜਿੱਕਾ ਡਾਉਣਗੇ ਤਾਂ ਨੁਕਸਾਨ ਜਿਹੜਾ ਆ ਇਹਨਾਂ ਨੂੰ ਹੀ ਉਹ ਕਿਤੇ ਨਾ ਕਿਤੇ ਝੱਲਣਾ ਪਊਗਾ। ਸੋ ਚੁੱਪ ਚੁਪੀਤੇ ਹੋ ਲੈਣ ਦੋ, ਜੋ ਕੁਝ ਵੀ ਹੈਗਾ ਆ, ਜੋ ਕੁਝ ਵੀ ਹੋ ਰਿਹਾ ਚੁੱਪ ਚੁਪੀਤੇ ਆ ਉਸ ਨੂੰ ਹੋ ਲੈਣ ਦੇਣਾ ਚਾਹੀਦਾ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਅੰਤ ਦੇ ਵਿੱਚ ਜਿਹੜੇ ਇੱਕ ਹਿਸਾਬ ਦੇ ਨਾਲ ਆਪਣਾ ਫੈਸਲਾ ਜਿਹੜਾ ਉਹ ਸੁਣਾਉਣ। ਜੀ, ਅਗਲੀ ਖਬਰ ਵੱਲ ਚਲੀਏ, ਜਿਹੜੀ ਹੈਗੀ ਆ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈਗੀ ਆ। ਆਪਾਂ ਪਿਛਲੇ ਦਿਨਾਂ 'ਚ ਵੀ ਕਵਰ ਕੀਤਾ ਸੀ ਵੀ ਕਿਸ ਤਰ੍ਹਾਂ ਜਿਹੜੇ ਹੌਂਡਰਾਸ ਤੋਂ ਲੋਕ ਇੱਥੇ ਰਹਿ ਰਹੇ ਹੈਗੇ ਆ 58,000 ਦੇ ਕਰੀਬ, ਉਹਨਾਂ ਦਾ ਜਿਹੜਾ ਲੀਗਲ ਸਟੇਟਸ ਆ ਉਹ ਇੱਕ ਤਰ੍ਹਾਂ ਨਾਲ ਜਿਹੜਾ ਹੁਣ ਦਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇਹ ਕਿਹਾ ਵੀ ਇਹ ਐਂਡ ਹੋ ਜਾਊਗਾ। ਉਹਨਾਂ ਨੂੰ 18 ਮਹੀਨੇ ਦਿੱਤੇ ਹੈਗੇ ਆ ਵੀ US ਨੂੰ ਛੱਡ ਕੇ ਚਲੇ ਜਾਓ, ਤੇ ਕਈ 20 ਸਾਲਾਂ ਤੋਂ ਇੱਥੇ ਰਹਿ ਰਹੇ ਹੈਗੇ ਆ। 57,000 ਦੇ ਕਰੀਬ ਹੌਂਡਰਾ ਕੰਟਰੀ ਦੇ ਮੂਲ ਦੇ ਲੋਕ ਜਿਹੜੇ ਇੱਥੇ USA 'ਚ ਰਹਿੰਦੇ ਹੈਗੇ ਆ। ਤੇ ਕੱਲੇ ਹੌਂਡਰਾਸ ਕੰਟਰੀ ਨਹੀਂ ਹੈਗੇ, ਕਹਿੰਦੇ ਵੀ ਐਲ ਸੈਲਵਾਡੋਰ ਦੇ ਵੀ ਪਹਿਲਾਂ ਗੱਲ ਆਈ ਸੀ, ਉਹਦੇ 1,95,000 ਇੱਥੇ ਲੋਕ ਰਹਿੰਦੇ ਹੈਗੇ ਆ, ਜਿਨ੍ਹਾਂ ਦਾ ਜਿਹੜਾ ਲੀਗਲ ਸਟੇਟਸ ਆ ਸਤੰਬਰ 2019 'ਚ ਖਤਮ ਹੋ ਜਾਣਾ। ਹੌਂਡਰਾਸ ਦਾ ਜਨਵਰੀ 2020 'ਚ, ਇਸ ਤਰ੍ਹਾਂ ਹੇਤੀ ਦੇ ਹੈਗੇ ਆ 46,000 ਦੇ ਕਰੀਬ, ਸੀਰੀਆ ਦੇ 5800, ਨੇਪਾਲ ਦੇ ਜਿਹੜੇ ਆ 5950 ਲੋਕ ਜਿਹੜੇ ਇੱਥੇ ਲੀਗਲੀ ਰਹਿੰਦੇ ਹੈਗੇ ਆ, ਜਿਨ੍ਹਾਂ ਦਾ ਸਟੇਟਸ ਜੂਨ 2019 'ਚ ਖਤਮ ਹੋ ਜਾਣਾ ਤੇ ਐਡਮਿਨਿਸਟ੍ਰੇਸ਼ਨ ਨੇ ਕਿਹਾ ਵੀ ਅਸੀਂ ਇਹ ਰੀਨਿਊ ਨਹੀਂ ਕਰਨਾ। ਇਸੇ ਤਰ੍ਹਾਂ ਨਿਕਾਰਾਗੁਆ ਦੇ 2500 ਆ, ਸੁਡਾਨ ਦੇ ਆ, ਸਾਊਥ ਅਫਰੀਕਾ, ਸੋਮਾਲੀਆ, ਯੇਮਨ ਦੇ ਆ। ਸੋ ਮੋਸਟਲੀ ਇਹ ਜਿਹੜਾ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਦਿੱਤਾ ਗਿਆ ਸੀ ਇਹਨਾਂ ਨੂੰ, ਕਿਉਂਕਿ ਉਹਨਾਂ ਮੁਲਕਾਂ ਦੇ ਵਿੱਚ ਜਾਂ ਤਾਂ ਕਿਸੇ ਤਰ੍ਹਾਂ ਦਾ ਵਾਰ ਹੋਇਆ ਸੀ, ਲੜਾਈ ਹੋਈ ਸੀ, ਜਾਂ ਕਿਸੇ ਤਰ੍ਹਾਂ ਦਾ ਕੋਈ ਡਿਜ਼ਾਸਟਰ ਹੋਇਆ ਸੀਗਾ। ਸੋ ਇਹ ਜਿਹੜੇ ਆ ਕਾਫੀ ਵੱਡੀ ਗਿਣਤੀ ਹੈਗੀ ਆ ਜਿਨ੍ਹਾਂ ਦਾ ਜਿਹੜਾ ਲੀਗਲ ਸਟੇਟਸ ਆ ਉਹ ਖਤਮ ਹੋ ਜਾਊਗਾ ਹੁਣ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਆ, ਪਿਛਲੇ ਜਿਹੜੀ ਵੀਕਐਂਡ ਦੇ ਉੱਤੇ ਕੈਂਟਕੀ ਡਰਬੀ ਜਿਹੜੀ ਖੇਡੀ ਜਾਂਦੀ ਆ, ਘੋੜਿਆਂ ਦੀ ਜਿਹੜੀ ਇੱਕ ਦੌੜ ਹੁੰਦੀ ਆ, ਬਹੁਤ ਚਰਚਿਤ ਹੁੰਦੀ ਆ ਲੀਗਲੀ। ਤੇ ਜਿਹੜੇ ਲੋਕ ਆ ਸੱਟਾ ਵੀ ਲਾਉਂਦੇ ਆ, ਜੂਆ ਵੀ ਇੱਕ ਹਿਸਾਬ ਦੇ ਨਾਲ ਇਸ ਉੱਤੇ ਖੋੜਦੇ ਆ ਵੀ ਕਿਹੜਾ ਜਿੱਤੂਗਾ ਕਿਹੜਾ ਨਹੀਂ। ਇੱਕ ਬੀਬੀ ਨੇ ਕਹਿੰਦੇ ਉਸ ਡਰਬੀ ਦੇ ਵਿੱਚ $18 ਦੀ ਜਿਹੜੀ ਆ ਟਿਕਟ ਖਰੀਦੀ ਸੀ ਉਹਨੇ, ਜਿਸ ਜਿਹੜਾ ਘੋੜਾ ਜਿੱਤਿਆ ਆ ਉਸ ਨੂੰ ਲੈ ਕੇ। ਵੈਸੇ ਕਹਿੰਦੇ ਸਪੋਰਟ ਆਫ ਮਿਲੀਅਨਰਸ ਜਿਹੜਾ ਇਸ ਨੂੰ ਆਖਿਆ ਜਾਂਦਾ ਆ, ਤੇ ਉਹ ਬੀਬੀ ਨੇ $18 ਦੀ ਬੈਟ ਲਾਈ ਤੇ ਤੁਸੀਂ ਅੰਦਾਜ਼ਾ ਲਾਓ ਵੀ ਉਸ ਦੇ ਕਿੰਨੇ ਕੁ ਜਿਹੜੇ ਆ ਡਾਲਰ ਜਿਹੜੇ ਜਿੱਤ ਲਏ ਹੋਣਗੇ। $1.2 ਮਿਲੀਅਨ ਦੀ ਜਿਹੜੀ ਉਹ ਬਾਅਦ ਦੇ ਵਿੱਚ ਇਹ ਡਰਬੀ ਦੇ ਵਿੱਚ ਜਿੱਤ ਉਸਨੇ ਪ੍ਰਾਪਤ ਕੀਤੀ ਆ। ਟੈਕਸਸ ਦੀ ਜਿਹੜੀ ਆ ਰਹਿਣ ਵਾਲੀ ਆਸਟਨ ਸ਼ਹਿਰ ਦੇ ਵਿੱਚ ਉੱਥੇ ਰਹਿੰਦੀ ਸੀਗੀ, ਤੇ ਉਸਨੇ ਜਸਟੀਫਾਈ ਆਈ ਥਿੰਕ ਕਰਕੇ ਘੋੜਾ ਸੀ ਜਿਸ ਦੀ ਜਿੱਤ ਪ੍ਰਾਪਤ ਹੋਈ। ਕਾਫੀ ਜ਼ਿਆਦਾ ਮੀਂਹ ਮੂੰਹ ਉਦਣ ਪਿਆ ਹੋਇਆ ਸੀ, ਪਰ ਫਿਰ ਵੀ ਜਿਹੜਾ 7 ਨੰਬਰ ਵਾਲਾ ਜਿਹੜਾ ਇਹ ਘੋੜਾ ਆ ਉਸਨੇ ਜਿਹੜੀ ਇਸ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਕਾਫੀ ਲੋਕ ਜਿਹੜੇ ਇਸ ਨੂੰ ਦੇਖਦੇ ਨੇ। ਹਾਈਲੀ ਟੈਲੀਵਾਈਜ਼ਡ ਜਿਹੜੀ ਇਹ ਇੱਕ ਇਵੈਂਟ ਹੁੰਦੀ ਆ, ਸਾਲ ਦੇ ਵਿੱਚ ਇੱਕ ਵਾਰੀ ਜਿਹੜੀ ਕੰਟਕੀ ਡਰਬੀ ਆ ਉਹ ਖੇਡੀ ਜਾਂਦੀ ਆ। ਸੋ ਤੁਸੀਂ ਦੇਖੋ ਵੀ ਉਹਦੇ ਆਡਸ ਬਹੁਤ ਹੀ ਜ਼ਿਆਦਾ ਸਟਰੋਂਗ ਸੀਗੇ, ਜਿਹਦੇ ਕਰਕੇ ਇੰਨੀ ਵੱਡੀ ਉਹਨੂੰ ਜਿੱਤ ਪ੍ਰਾਪਤ ਹੋਈ। ਸੋ ਕਹਿ ਸਕਦੇ ਆ ਵੀ ਲਾਈਫ ਉਹਦੀ ਸੈੱਟ ਹੋ ਜਾਊਗੀ। ਜੀ, ਅਗਲੀ ਖਬਰ ਵੱਲ ਚਲੀਏ। ਹਵਾਈ ਦੇ ਵਿੱਚ ਕਿਸ ਤਰ੍ਹਾਂ ਕੁਦਰਤੀ ਆਫਤ ਆਈ ਹੋਈ ਹੈਗੀ ਆ, ਉੱਥੇ ਜਿਹੜਾ ਵੋਲਕੈਨੋ ਆ, ਲਾਵਾ ਜਿਹੜਾ ਉਹ ਫੁੱਟਿਆ ਹੋਇਆ ਹੈਗਾ, ਤੇ ਹੁਣ
32 ਦੇ ਕਰੀਬ ਜਿਹੜੇ ਘਰ ਆ ਉਹ ਲਾਵੇ ਦੀ ਜਿਹੜੀ ਅੱਗ ਦੇ ਭੇਂਟ ਚੜ ਗਏ ਹੈਗੇ ਆ, ਸੜ ਕੇ ਸੁਆਹ ਹੋ ਗਏ ਹੈਗੇ ਆ। ਤੇ ਕਹਿੰਦੇ ਵੀ ਜਿਹੜੀ ਉੱਥੇ ਦੀ ਹਵਾਈ ਦੀ ਕਾਉਂਟੀ ਸਿਵਲ ਡਿਫੈਂਸ ਏਜੰਸੀ ਹੈਗੀ ਆ, ਉਹਨਾਂ ਨੇ ਇਵੈਕੂਏਸ਼ਨ ਤਾਂ ਕੀਤੀ ਸੀ ਕਾਫੀ, ਪਰ ਹੁਣ ਉਹ ਕਹਿੰਦੇ ਵੀ ਹੀਟ ਇੰਨੀ ਜ਼ਿਆਦਾ ਆ, 2100 ਡਿਗਰੀ ਤੱਕ ਦਾ ਜਿਹੜਾ ਟੈਂਪਰੇਚਰ ਹੈਗਾ, ਤੇ ਹੀਟ ਨਾਲੋਂ ਵੱਧ ਜਿਹੜਾ ਖਤਰਾ ਸਲਫਰ ਡਾਈਆਕਸਾਈਡ ਗੈਸ ਜਿਹੜੀ ਜਾਂ ਹੋਰ ਡੇਂਜਰਸ ਜਾਂ ਜਿਹੜੀਆਂ ਖਤਰਨਾਕ ਹੋਰ ਗੈਸਾਂ ਪੈਦਾ ਹੁੰਦੀਆਂ ਹੈਗੀਆਂ, ਉਹਨਾਂ ਦਾ ਬਹੁਤ ਖਤਰਾ ਹੈਗਾ। ਤੇ ਉਹਨਾਂ ਨੇ ਜਿਹੜੀ ਐਮਰਜੈਂਸੀ ਉਸ ਏਰੀਏ ਦੇ ਵਿੱਚ ਡਿਕਲੇਅਰ ਕੀਤੀ ਹੋਈ ਆ ਪਈ ਇੰਨੀਆਂ ਖਤਰਨਾਕ ਜਿਹੜੀਆਂ ਇਹ ਜ਼ਹਿਰੀਲੀਆਂ ਗੈਸਾਂ ਨਿਕਲ ਰਹੀਆਂ, ਤੇ ਫਿਰ ਸਾਡੇ ਜਿਹੜੇ ਐਮਰਜੈਂਸੀ ਵਾਲੇ ਇੰਪਲਾਈਜ਼ ਹੈਗੇ ਆ, ਖਾਸ ਕਰਕੇ ਪੁਲਿਸ ਵਾਲੇ ਜਾਂ ਫਾਇਰ ਵਾਲੇ, ਉਹ ਉਹਨਾਂ ਥਾਵਾਂ ਤੇ ਪਹੁੰਚਣ ਦੇ ਵਿੱਚ ਕਾਮਯਾਬ ਨਹੀਂ ਹੋਣਗੇ। ਇਸ ਕਰਕੇ ਲੋਕਾਂ ਨੂੰ ਉਹ ਏਰੀਆ ਛੱਡ ਕੇ ਚਲੇ ਜਾਣਾ ਚਾਹੀਦਾ ਹੈਗਾ ਆ। ਕਿਸੇ ਟਾਈਮ ਤੇ ਕਹਿੰਦੇ ਵੀ ਕਾਫੀ ਐਕਸਪੈਂਸਿਵ ਤੇ ਕਾਫੀ ਨਾਈਸ ਰਿਹਾ ਏਰੀਆ ਲੇਲਾਨੀ ਅਸਟੇਟ ਜਿਸ ਨੂੰ ਕਰਕੇ ਜਾਣਿਆ ਜਾਂਦਾ ਹੈਗਾ ਹਵਾਈ ਦੇ ਬਿਗ ਆਈਲੈਂਡ ਤੇ। ਇਹ ਸਬ ਡਿਵੀਜ਼ਨ ਦੇ 32 ਦੇ ਕਰੀਬ ਘਰ ਜਿਹੜੇ ਆ, ਬਹੁਤ ਹੀ ਸੋਹਣੇ ਘਰ ਜਿਹੜੇ ਸੀ, ਕਹਿੰਦੇ ਵੁੱਡਡ ਹੋਮਸ ਵੁਡਨ ਬਣਾਏ ਹੋਏ ਸੀ, ਉਹ ਸੜ ਕੇ ਜਿਹੜੇ ਤਬਾਹ ਹੋ ਗਏ। ਬਿਲਕੁਲ ਬਿਲਕੁਲ ਜੀ, ਇਹ ਬਹੁਤ ਜਿਹੜੀ ਆ ਭਿਆਨਕ ਤੇ ਜਿਹੜਾ ਕੰਮ ਚੱਲ ਰਿਹਾ ਆ। ਤੇ ਐਕਟਿਵ ਵੋਲਕੈਨਿਕ ਫਾਊਂਟੇਨਿੰਗ ਜਿਹੜਾ ਇਸਨੂੰ ਕਹਿੰਦੇ, ਫਾਊਂਟੇਨ ਜਿੱਦਾਂ ਇੱਕ ਝਰਨਾ ਜਿਹਾ ਹੁੰਦਾ ਆ, ਸੋ ਉਸ ਤਰੀਕੇ ਦਾ ਜਿਹੜਾ ਉਹ ਲੱਗਾ ਹੋਇਆ ਹੈ। ਉਸ ਤਰੀਕੇ ਦੇ ਨਾਲ ਸੜਕਾਂ ਪਾਟੀਆਂ ਹੋਈਆਂ ਨੇ, ਉਹਦੇ ਵਿੱਚੋਂ ਲਾਵਾ ਜਿਹੜਾ ਉੱਤੇ ਨੂੰ ਉਛਲ ਰਿਹਾ ਆ, ਤੇ ਬਹੁਤ ਹੀ ਜ਼ਿਆਦਾ ਜਿਹੜਾ ਡੇਂਜਰਸ ਆ ਉਹ ਕੰਮ ਜਿਹੜਾ ਬਣ ਚੁੱਕਾ ਆ। ਕਹਿੰਦੇ ਵੀ 10 ਹੋਰ ਨਵੀਆਂ ਵੈਂਟਸ ਜਿੱਦਾਂ ਆ ਉਹ ਆਲਰੇਡੀ ਬਣ ਚੁੱਕੀਆਂ ਆ, ਜਿਹੜੇ 2-4 ਦਿਨ ਪਹਿਲਾਂ ਜਿਹੜਾ ਲਾਵਾ ਆਇਆ ਸੀ। ਜੇ ਤਸਵੀਰ ਤੁਸੀਂ ਉਸ ਦੀ ਇਹਨਾਂ ਨੇ ਖਿੱਚੀ ਆ ਹੈਲੀਕਾਪਟਰ ਦੇ ਜ਼ਰੀਏ, ਡਰੋਨ ਦੇ ਨਾਲ ਜਾਂ ਹੈਲੀਕਾਪਟਰ ਦੇ ਜ਼ਰੀਏ, ਦੇਖ ਸਕਦੇ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਲਾਵਾ ਆ ਉਹ ਫੈਲ ਰਿਹਾ। ਤੇ ਇੱਕ ਘਰ ਜੋ ਕਿ ਬਿਲਕੁਲ ਉਸ ਦੇ ਕਰੀਬ ਆ, ਉਹ ਹੁਣ ਚਪੇਟ ਦੇ ਵਿੱਚ ਜਿਹੜਾ ਆਉਣ ਹੀ ਵਾਲਾ ਆ। ਤੇ ਕਾਫੀ ਜਿਹੜਾ ਇਸ ਟਾਈਮ ਹਾਲਾਤ ਮਾੜੇ ਹੋਏ ਨੇ। ਤੇ ਹਵਾਈ ਦੇ ਲਈ ਇੱਕ ਵਾਰੀ ਜਦੋਂ ਇਹ ਕਾਬੂ ਆਊਗੀ ਚੀਜ਼, ਇਹਦੇ ਉੱਤੇ ਤਾਂ ਆਮ ਜਿਹੜਾ ਬੰਦਾ ਹੈ ਕੋਈ ਵੀ ਜਿਹੜਾ ਕਾਬੂ ਨਹੀਂ ਪਾ ਸਕਦਾ। ਇਹ ਤਾਂ ਕੁਦਰਤੀ ਤੌਰ ਦੇ ਉੱਤੇ ਕਾਬੂ ਆ ਜਾਵੇ ਤਾਂ ਆਪਣੇ ਆਪੇ ਬੰਦ ਹੋਊ ਜਾਂ ਠੰਡਾ ਹੋਊ। ਤੇ 330 ਫੁੱਟ ਦੇ ਹਾਈਟ ਤੱਕ ਜਿਹੜੇ ਆ ਲਾਵਾ ਦੇ ਜਿਹੜੇ ਵਿੱਚੋਂ ਨਿਕਲ ਰਿਹਾ ਡਿੱਗ ਰਿਹਾ, ਕਹਿੰਦੇ ਵੀ 1000 ਫੁੱਟ ਤੱਕ ਵੀ ਇਹ ਜਾ ਸਕਦਾ ਹੈਗਾ ਜੀ। ਕਾਫੀ ਐਕਟੀਵਿਟੀ ਜਿਹੜੀ ਆ ਉਹ ਅਜੇ ਵੀ ਜਿਹੜੀ ਉਹ ਦੇਖੀ ਗਈ ਆ। ਤੇ ਇਹੀ ਨਹੀਂ ਹਰਜੋਤ ਸਿੰਘ ਜੀ, ਜਿਹੜੇ ਅਰਥਕਵੇਕ ਵੀ ਲਗਾਤਾਰ ਜਿਹੜੇ ਆ ਉੱਥੇ ਆਈ ਹੀ ਜਾ ਰਹੇ ਆ। ਸਭ ਤੋਂ ਵੱਡਾ ਜਿਹੜਾ 6.9 ਤੀਬਰਤਾ ਦਾ ਜਿਹੜਾ ਇੱਕ ਭੂਚਾਲ ਆ, ਉਹ ਵੀ ਪਿਛਲੇ ਦਿਨਾਂ ਦੇ ਵਿੱਚ ਉੱਥੇ ਰਿਕਾਰਡ ਕੀਤਾ ਗਿਆ ਸੀ। 5.6 ਤੱਕ ਵੀ ਆਇਆ ਪਿਛਲੇ ਸ਼ੁੱਕਰਵਾਰ ਨੂੰ, ਤੇ ਉਹ ਤੋਂ ਬਾਅਦ 6.9 ਤੱਕ ਵੀ ਕਹਿੰਦੇ ਗਿਆ ਸੀ। ਤੇ ਕਹਿੰਦੇ 1975 ਦੇ ਵਿੱਚ 7.4 ਮੈਗਨੀਚਿਊਡ ਦਾ ਜਿਹੜਾ ਭੂਚਾਲ ਆ ਇਸ ਏਰੀਏ ਦੇ ਵਿੱਚ ਆਇਆ ਸੀਗਾ ਜੀ। ਤੇ ਸੜਕਾਂ ਜਿਹੜੀਆਂ ਲਾਵੇ ਦੇ ਨਾਲ ਭਰੀਆਂ ਹੋਈਆਂ, ਬਿਜਲੀ ਦੀਆਂ ਤਾਰਾਂ ਜਿਹੜੀਆਂ ਸੜ ਰਹੀਆਂ ਆ, ਇਹ ਆ ਵੀ ਕੁਦਰਤ ਇਹਦੇ ਸਾਹਮਣੇ ਕੁਝ ਵੀ ਬੰਦਾ ਜਿਹੜਾ ਆ ਉਹ ਕਰ ਨਹੀਂ ਸਕਦਾ। ਜੋ ਮਰਜ਼ੀ ਤੁਸੀਂ ਕਰ ਲਓ, ਜੇ ਕੁਦਰਤ ਦੇ ਮਨ ਚ ਹੋਊਗਾ ਵੀ ਇਹਨੇ ਵੇਂਦਾ ਇਦਾਂ ਹੀ ਲਾਵਾ ਨਿਕਲਦਾ ਹੀ ਰਹਿਣਾ ਆ, ਤੁਸੀਂ ਕੁਛ ਨਹੀਂ ਕਰ ਸਕਦੇ। ਜਿੱਦਾਂ ਤੁਸੀਂ ਲੇਲਾਨੀ ਸਟੇਟਸ ਦੀ ਗੱਲ ਕਰਦੇ ਆ, ਉਹਨਾਂ ਦਾ ਤਾਂ ਕੰਮ ਫਿਰ ਖਤਮ ਹੀ ਆ। ਇਹ ਵੀ ਦੇਖੋ ਵੀ ਜਿੱਦਾਂ 2100 ਡਿਗਰੀ ਜਿਹੜਾ ਫਾਰਨਹਾਈਟ ਉੱਥੇ ਜਿਹੜਾ ਅੱਗ ਆ ਜਿਹੜੀ ਫੈਲੀ ਹੋਈ ਆ, ਲਾਵਾ ਆ, ਵੀ ਉਹਦੇ ਕਰਕੇ ਆਲੇ ਦੁਆਲੇ ਵੀ ਕਿੰਨੀ ਗਰਮੀ ਜਿਹੜੀ ਆ ਉੱਥੇ ਪੈਦਾ ਹੋ ਰਹੀ ਹੋਣੀ ਜੀ। ਕਹਿੰਦੇ ਜਿਹੜੇ ਇਹ ਅਰਥਕਵੇਕ ਆਉਣ ਦੇ ਨਾਲ ਉੱਥੇ ਹਵਾਈ ਦੇ ਵਿੱਚ ਇੱਕ ਵੋਲਕੈਨੋ ਨੈਸ਼ਨਲ ਪਾਰਕ ਹੈਗਾ ਆ, ਉਹ ਵੀ ਜਿਹੜਾ ਕਲੋਜ਼ ਕੀਤਾ ਗਿਆ ਹੈਗਾ। ਉਹਦੇ ਚ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਇਸ ਵੋਲਕੈਨੋ ਪਾਰਕ ਨੂੰ ਦੇਖਣ ਜਾਂਦੇ ਹੈਗੇ ਆ। ਸੋ ਇੱਕ ਤਰ੍ਹਾਂ ਨਾਲ ਪੂਰਾ ਦਹਿਸ਼ਤ ਵਾਲਾ ਮਾਹੌਲ ਉਸ ਏਰੀਏ ਦੇ ਵਿੱਚ ਬਣਿਆ ਹੋਇਆ ਹੈਗਾ ਜੀ। ਤੇ ਬਿਲਕੁਲ ਹਰਜੋਤ ਸਿੰਘ ਜੀ, ਹੁਣ ਇੱਕ ਨਵਾਂ ਉੱਥੇ ਇੱਕ ਹੋਰ ਵੀ ਰੌਲਾ ਜਿਹੜਾ ਇਸ ਟਾਈਮ ਪੈ ਚੁੱਕਾ ਆ, ਕਿਉਂਕਿ ਆਪਾਂ ਦੇਖਦੇ ਹਾਂ ਵੀ ਅਰਥਕਵੇਕ ਇੰਸ਼ੋਰੈਂਸ ਵੀ ਹੁੰਦੀ ਆ, ਫਲੱਡ ਇੰਸ਼ੋਰੈਂਸ ਵੀ ਹੁੰਦੀ ਆ। ਤੇ ਹੁਣ ਬਹੁਤ ਸਾਰੇ ਜਿਹੜੇ ਹੋਮ ਓਨਰ ਨੇ ਜਿਨ੍ਹਾਂ ਦੇ ਘਰ ਜਿਹੜੇ ਇਹਦੇ ਵਿੱਚ ਤਬਾਹ ਹੋ ਗਏ ਆ, ਉਹ ਹੁਣ ਆਪਣੇ ਇੰਸ਼ੋਰੈਂਸ ਕੰਪਨੀਆਂ ਨੂੰ ਪੁੱਛ ਰਹੇ ਆ ਵੀ ਭਾਈ ਇਹ ਵੋਲਕੈਨੋ ਇੰਸ਼ੋਰੈਂਸ ਇਹਦੇ ਵਿੱਚ ਕਵਰਡ ਸੀਗੀ ਕਿ ਨਹੀਂ ਕਵਰਡ ਸੀ। ਸੋ ਇਸ ਦੇ ਵਿੱਚ ਕਹਿੰਦੇ ਡਿਪਾਰਟਮੈਂਟ ਆਫ ਕਾਮਰਸ ਤੇ ਕੰਜ਼ਿਊਮਰ ਅਫੇਅਰ ਹਵਾਈ ਦਾ ਉਹਦੇ ਕਹਿੰਦੇ ਆ ਉਹਨਾਂ ਦੇ ਜਿਹੜਾ ਚੀਫ ਡਿਪਟੀ ਵਾਲੇ ਆ ਜੈਰੀ ਬੰਪ, ਉਹਨਾਂ ਨੇ ਕਿਹਾ ਕਹਿੰਦੇ ਵੈਸੇ ਇਦਾਂ ਦੀ ਕੋਈ ਚੀਜ਼ ਹੁੰਦੀ ਨਹੀਂ ਆ ਵੋਲਕੈਨੋ ਇੰਸ਼ੋਰੈਂਸ ਜਾਂ ਲਾਵਾ ਫਲੋ ਇੰਸ਼ੋਰੈਂਸ, ਕਿਉਂਕਿ ਜਿਹੜੇ ਨੈਚੁਰਲ ਡਿਜ਼ਾਸਟਰ ਆਉਂਦੇ ਹੈਗੇ ਨਾ ਉਹ ਇੰਸ਼ੋਰੈਂਸ ਕਵਰ ਨਹੀਂ ਕਰਦੀ ਹੈਗੀ। ਪਰ ਹਾਂ ਜਿਹੜੀ ਫੈਡਰਲ ਗਵਰਨਮੈਂਟ ਹੁੰਦੀ ਆ ਉਹ ਜਿਹੜੀ ਫੰਡਿੰਗ ਕਰ ਸਕਦੀ ਹੈਗੀ ਆ ਜਦੋਂ ਵੀ ਕਿਤੇ ਨੈਚੁਰਲ ਕਿਤੇ ਭੂਚਾਲ ਆ ਜਾਏ ਵੱਡਾ। ਪਰ ਫਿਰ ਇੱਥੇ ਹਰਜੋਤ ਸਿੰਘ ਜੀ ਅਰਥਕਵੇਕ ਇੰਸ਼ੋਰੈਂਸ ਫਲੱਡ ਇੰਸ਼ੋਰੈਂਸ ਤਾਂ ਹੁੰਦੀ ਆ ਜੀ।
ਪਰ ਜਿੱਦਾਂ ਆਹ ਲੈਂਡਸਲਾਈਡ ਕਈ ਜਿਹੜੇ ਹੁੰਦੇ ਆ, ਲੈਂਡਸਲਾਈਡ ਹੋ ਜਾਣ, ਉਹ ਨਹੀਂ ਕਵਰ ਕਰਦੇ ਹੈਗੇ। ਪਿੱਛੇ ਜੇ ਸਰੋਤਿਆਂ ਨੂੰ ਯਾਦ ਹੋਊ ਕਿਸ ਤਰ੍ਹਾਂ ਸਦਰਨ ਕੈਲੀਫੋਰਨੀਆ 'ਚ ਬਹੁਤ ਵੱਡੇ ਲੈਂਡਸਲਾਈਡ ਆਏ ਸੀ। ਫਿਰ ਕਈ ਸਿੰਕ ਹੋਲ ਹੋ ਜਾਂਦੇ ਆ, ਕਈ ਵਾਰ ਵੱਡਾ ਸਾਰਾ ਪਾੜਾ ਪੈ ਕੇ ਵਿੱਚ ਘਰੇ ਡਿੱਗ ਪੈਂਦਾ ਆ। ਉਹ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨਹੀਂ ਕਵਰ ਹੁੰਦੀਆਂ। ਤੇ ਦੂਜਾ ਇਹ ਅਨਫੋਰਚੂਨੇਟ ਪਾਰਟ ਕੀ ਹੁੰਦਾ ਆ ਵੀ ਜਿਹੜੀ ਫਲੱਡ ਇੰਸ਼ੋਰੈਂਸ ਹੁੰਦੀ ਆ, ਜੇ ਫਲੱਡ ਏਰੀਆ ਹੈਗਾ ਫਿਰ ਤਾਂ ਉਹ ਮਾਰਗੇਜ ਕੰਪਨੀਆਂ ਰਿਕੁਆਇਰ ਕਰਦੀਆਂ, ਤੇ ਜੇ ਨਹੀਂ ਹੈਗਾ ਉਹ ਕਰਦੀਆਂ ਨਹੀਂ ਹੈਗੀਆਂ। ਕਿਸ ਤਰ੍ਹਾਂ ਤੁਹਾਨੂੰ ਯਾਦ ਹੋਊਗਾ ਵੀ ਪਿੱਛੇ ਜੇ ਔਰੋਵਿਲ ਡੈਮ ਦੇ ਵਿੱਚ ਜਦੋਂ ਪਾੜਾ ਪੈਣ ਲੱਗਾ ਸੀ ਤੇ ਉਹ ਸਾਰਾ ਜਿਹੜਾ ਜੁੱਬਾ ਸਿਟੀ ਦਾ ਏਰੀਆ ਕਿਸੇ ਕੋਲ ਫਲੱਡ ਇੰਸ਼ੋਰੈਂਸ ਹੈ ਹੀ ਨਹੀਂ ਸੀ। ਉਦੋਂ ਫਿਰ ਧੜਾ ਧੜ ਕਾਲਾਂ ਕਰਦੇ ਸੀ ਲੋਕ ਪਈ ਜੀ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਆਪਾਂ ਫਲੱਡ ਇੰਸ਼ੋਰੈਂਸ ਲੈ ਲਈਏ, ਪਰ ਉਹ 30 ਦਿਨ ਵੇਟਿੰਗ ਪੀਰੀਅਡ ਹੁੰਦਾ, ਫਿਰ ਤੁਸੀਂ ਲੈ ਨਹੀਂ ਸਕਦੇ। ਹੁਣ ਉਹ ਜਦੋਂ ਹੀ ਹੋਇਆ ਤੇ ਲੋਕਾਂ ਨੇ ਜਿਹੜੀਆਂ ਉਹ ਕੈਂਸਲ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ। ਸੋ ਉਹਦੇ ਵਿੱਚ ਫਿਰ ਗਵਰਨਮੈਂਟ ਵੀ ਕੁਝ ਨਹੀਂ ਕਰ ਸਕਦੀ, ਫਿਰ ਤੁਹਾਡਾ ਨੁਕਸਾਨ ਹੁੰਦਾ। ਇਸੇ ਤਰ੍ਹਾਂ ਜਿਹੜੀ ਅਰਥਕੁਏਕ ਇੰਸ਼ੋਰੈਂਸ ਉਹ ਵੀ ਲੋਕ ਬਹੁਤ ਘੱਟ ਲੈਂਦੇ ਆ, ਕਿਉਂਕਿ ਉਹਦਾ ਪ੍ਰੀਮੀਅਮ ਹਾਈ ਹੁੰਦਾ, ਡਿਡਕਟੀਬਲ ਹਾਈ ਹੁੰਦਾ ਹੈਗਾ। ਪਰ ਜਦੋਂ ਇਦਾਂ ਦਾ ਨੈਚੁਰਲ ਡਿਜ਼ਾਸਟਰ ਆਉਂਦਾ ਤੇ ਫਿਰ ਤੁਹਾਡਾ ਸਾਰਾ ਕੁਝ ਚਲੇ ਜਾਂਦਾ। ਘਰ ਤਾਂ ਗਿਆ ਉਤੋਂ ਤੁਹਾਨੂੰ ਜਿਹੜੀ ਮਾਰਗੇਜ ਉਹ ਵੀ ਦੇਣੀ ਪੈਣੀ ਹੈ। ਦੇਖੋ ਵੀ ਕਿੰਨਾ ਮਤਲਬ ਬੰਦੇ ਦਾ ਕੰਮ ਜਿਹੜਾ ਟੋਟਲੀ ਖਤਮ ਹੋਣ ਵਾਲੀ ਗੱਲ ਬਣ ਜਾਂਦੀ। ਸੋ ਹੁਣ ਇਹ ਜਿਹੜਾ ਏਰੀਆ ਆ, ਚਲੋ ਕਈ ਵਾਰੀ ਕੀ ਹੁੰਦਾ ਵੀ ਫਲੱਡ ਵਾਲਾ ਏਰੀਆ, ਫਲੱਡ ਤਾਂ ਨਿਕਲ ਗਿਆ, ਉਹ ਤੋਂ ਬਾਅਦ ਉਹਨੂੰ ਤੁਸੀਂ ਕ੍ਰੀਏਟ ਕਰ ਸਕਦੇ ਆ। ਹੁਣ ਜਿੱਥੇ ਇਹ ਲਾਵਾ ਹੋਇਆ ਤਾਂ ਮੁੜ ਕੇ ਇੱਥੇ ਬਣਨਾ ਹੀ ਨਹੀਂ ਹੈ ਘਰ, ਕੁਝ ਨਹੀਂ ਬਣ ਸਕਦਾ। ਬਿਲਕੁਲ ਸਹੀ ਗੱਲ ਆ, ਉੱਥੇ ਜਿਹੜਾ ਟੋਟਲੀ ਖਤਮ ਹੀ ਆ ਕੰਮ ਜੀ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਨੂੰ ਲੈ ਕੇ ਜਿਹੜੀ ਉਹ ਤੁਹਾਨੂੰ ਦੱਸਾਂਗੇ ਕਿੱਦਾਂ ਜਿਹੜੀਆਂ ਬਹੁਤ ਸਾਰੀਆਂ ਇਸ ਟਾਈਮ ਕਾਉਂਟੀਜ਼ ਦੇ ਵਿੱਚ ਜਿਹੜੇ ਆ ਉਹ ਛਪਣੇ ਸ਼ੁਰੂ ਹੋਏ ਨੇ, ਖਾਸ ਕਰਕੇ ਇਲੈਕਸ਼ਨ ਨੂੰ ਲੈ ਕੇ, ਚੋਣਾਂ ਨੂੰ ਲੈ ਕੇ ਵੀ ਉਹਨਾਂ ਦੀ ਇਨਫੋਰਮੇਸ਼ਨ। ਸੋ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਸੋ ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ, 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ
ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਸੇਲ ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ ਤੇ ਲੱਗ ਚੁੱਕੀ ਹੈ ਸੇਲ। ਦੀਪ ਮਲਟੀਗ੍ਰੇਨ ਆਟਾ 20 ਪੌਂਡ 1099 ਦਾ, ਆਸ਼ੀਰਵਾਦ ਆਟਾ 20 ਪੌਂਡ 799 ਦਾ, ਰਾਇਲ ਚੱਕੀ ਆਟਾ 20 ਪੌਂਡ 799 ਦਾ, ਰਾਇਲ ਬਾਸਮਤੀ 20 ਪੌਂਡ 1699 ਦਾ, ਲਾਲ ਪਿਆਜ਼ 25 ਪੌਂਡ 799 ਦਾ। ਅਤੇ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ ਪਚਰੰਗਾ, ਸ਼ਾਨ ਅਹਿਮਦ ਅਤੇ ਪ੍ਰਿਆ ਦੇ ਹਰ ਤਰ੍ਹਾਂ ਦੇ ਮਸਾਲੇ ਅਤੇ ਅਚਾਰ ਤੇ ਮਠਿਆਈਆਂ। ਇਹਨਾਂ ਕੋਲ ਤਾਜੀ ਸਬਜ਼ੀ ਹਫਤੇ ਵਿੱਚ 3-4 ਵਾਰ ਆਉਂਦੀ ਹੈ। ਤਾਜ਼ੀਆਂ ਮਠਿਆਈਆਂ, ਫਰੋਜ਼ਨ ਫੂਡ, ਦੀਪ ਅਤੇ ਹਲਦੀਰਾਮ ਦੇ ਪ੍ਰੋਡਕਟ, ਕਿਸੇ ਵੀ ਤਰ੍ਹਾਂ ਦੇ ਬਰਤਨ ਅਤੇ ਇੰਡੀਆ ਵਾਸਤੇ ਕਾਲਿੰਗ ਕਾਰਡ ਵੀ ਖਰੀਦ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167254825 916 725 4825। ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ 5764 B2 ਐਂਟੀਲੋਪ ਰੋਡ ਸੈਕਰਾਮੈਂਟੋ। ਇਹ ਸਟੋਰ ਹੁਣ ਨਿਊ ਮੈਨੇਜਮੈਂਟ ਦੇ ਅੰਡਰ ਹੋਵੇਗਾ। ਜਲਦੀ ਜਾਓ ਤੇ ਸੇਲ ਦਾ ਲਾਭ ਉਠਾਓ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1470 AM ਸੈਕਰਾਮੈਂਟੋ। ਉਹ ਬਿੱਲੇ ਨੇ ਹੁਣੇ ਤਾਂ ਕੰਮ ਸ਼ੁਰੂ ਕੀਤਾ ਸੀ, ਬੜੀ ਛੇਤੀ ਬੰਦ ਹੋ ਗਿਆ। ਉਹ ਤਾਂ ਹੋਣਾ ਹੀ ਸੀ, ਬਿਨਾਂ ਕਿਸੇ ਨੌਲੇਜ ਤੇ ਸਲਾਹ ਕਰਦੇ ਕਦੀ ਬਿਜ਼ਨਸ ਸਫਲ ਹੋਏ ਆ। ਦੇਖਿਆ ਰਾਜ ਦਾ ਕੰਮ ਕਿੰਨਾ ਵਧੀਆ ਚੱਲਦਾ ਆ, ਉਹ ਕਿਉਂਕਿ ਉਸਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੰਮ ਬਾਰੇ ਸਾਰੀ ਜਾਣਕਾਰੀ ਤੇ ਟ੍ਰੇਨਿੰਗ ਅੱਵਲ ਵਾਲਿਆਂ ਤੋਂ ਲਈ ਸੀ। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅੱਵਲ ਵਾਲੇ ਹੁਣ US ਵਿੱਚ ਆਪਣੇ ਹੈੱਡਕੁਆਰਟਰ ਦੀ ਗ੍ਰੈਂਡ ਓਪਨਿੰਗ ਕਰ ਚੁੱਕੇ ਹਨ। ਅੱਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅੱਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅੱਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 14, 15, 16, 17 ਮਈ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ avval.com A V as in Victor AAL.com। ਵੇ ਮੈਂ ਨਾਲ ਮਹਿਸੂਸ ਤੇਰਾ ਪਰਛਾਵਾਂ ਕਰਦੀਆਂ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਗੁਰਲੇਜ਼ ਅਖਤਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਰੋਤੇ ਸਾਡੇ ਇੱਕ ਵਾਰੀ ਫੇਰ ਜੁੜੇ ਹੋਏ ਆ, ਸਾਰਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਜਿਸ ਤਰ੍ਹਾਂ ਆਪਾਂ ਪਿਛਲੇ ਕਈ ਸਾਲਾਂ ਤੋਂ ਆਪਾਂ ਲਗਭਗ ਹਰ ਪ੍ਰੋਗਰਾਮ 'ਚ ਇਹੀ ਕਹਿੰਦੇ ਰਹੇ ਹਾਂ ਵੀ ਵੱਧ ਤੋਂ ਵੱਧ ਜਿਹੜੀ ਸਾਡੀ ਕਮਿਊਨਿਟੀ ਆ, ਸਿੱਖ ਕਮਿਊਨਿਟੀ, ਪੰਜਾਬੀ ਕਮਿਊਨਿਟੀ, ਉਹਨਾਂ ਨੂੰ ਇੱਥੇ ਦੀ ਜਿਹੜੀ ਲੋਕਲ ਪੋਲੀਟਿਕਸ ਆ ਜਾਂ ਲੋਕਲ ਇਸ਼ੂਜ਼ ਆ ਉਹਨਾਂ ਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਹੈਗਾ। ਪਹਿਲਾਂ ਤਾਂ ਇਹ ਕਈ ਸਾਲ ਰੌਲਾ ਪੈਂਦਾ ਰਿਹਾ, ਪਿਛਲੇ 20-25 ਸਾਲ ਜਿਹੜੇ ਪੰਜਾਬੀ ਸੀ ਉਹਨਾਂ ਨੂੰ ਐਜ਼ ਏ ਇੰਡੀਅਨ, ਇੱਥੇ ਦੇ ਜਿਹੜਾ ਮੀਡੀਆ ਆ ਜਾਂ ਇੱਥੇ ਦੇ ਜਿਹੜੇ ਇਲੈਕਸ਼ਨ ਡਿਪਾਰਟਮੈਂਟ ਸੀ ਉਹ ਇਹਨਾਂ ਨੂੰ ਇੰਡੀਅਨ ਹੀ ਗਿਣਦੇ ਰਹੇ ਤੇ ਉਹ ਹਿੰਦੀ ਮੀਡੀਅਮ ਹੀ ਕਾਊਂਟ ਕਰਦੇ ਰਹੇ ਜੀ। ਤੇ ਹੁਣ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਜਕਾਰਾ ਮੂਵਮੈਂਟ ਆ ਤੇ ਜਿਹੜੇ ਉਹਨਾਂ ਦੇ ਨਾਲ ਬਹੁਤ ਸਾਰੇ ਹੋਰ ਜਿਹੜੇ ਆਪਣੇ ਭੈਣ ਭਰਾ ਜੁੜੇ ਹੋਏ ਆ, ਉਹਨਾਂ ਨੇ ਕਾਫੀ ਮਿਹਨਤ ਕਰਕੇ ਕੈਲੀਫੋਰਨੀਆ ਦੇ ਵਿੱਚ ਹੁਣ ਕਈ ਕਾਉਂਟੀਜ਼ ਦੇ ਵਿੱਚ ਜਿਹੜੇ ਬੈਲਟ ਆ ਰਹੇ ਹੈਗੇ ਆ, ਜੂਨ ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਹੈਗੀ ਆ, ਉਹਦੇ ਵਿੱਚ ਪੰਜਾਬੀ ਲੈਂਗੁਏਜ ਇਨਕਲੂਡ ਕਰਨ ਦੇ ਵਿੱਚ ਉਹ ਕਾਮਯਾਬ ਹੋਏ ਹੈਗੇ ਆ। ਬਿਲਕੁਲ ਜੀ। ਕਰਮਨ ਸਿਟੀ ਦੇ ਜਿਹੜੇ ਸਾਬਕਾ ਕੌਂਸਲ ਮੈਂਬਰ ਆ, ਬਿਲ ਨਿੱਜਰ ਆ, ਉਹਨਾਂ ਦਾ ਕਾਫੀ ਇਸ ਦੇ ਵਿੱਚ ਯੋਗਦਾਨ ਰਿਹਾ। ਜਕਾਰਾ ਮੂਵਮੈਂਟ ਵਾਲੇ ਗੁਰਜੀਤ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ ਆ
ਹੋਰ ਵੱਖ-ਵੱਖ ਥਾਵਾਂ ਦੇ ਬਹੁਤ ਸਾਰੇ ਜਿਹੜੇ ਆ ਕਹਿ ਸਕਦੇ ਵੀ ਪਤਵੰਤੇ ਸੱਜਣ ਉਹਨਾਂ ਨੇ ਜਿਹੜੀ ਕੋਸ਼ਿਸ਼ਾਂ ਕੀਤੀਆਂ ਤੇ ਅੱਜ ਇਸੇ ਹੀ ਸਿਲਸਿਲੇ ਦੇ ਉੱਤੇ ਜਿਹੜੀ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਕਰਮਨ ਸਿਟੀ ਕਾਉਂਸਲ ਜਿਹੜੇ ਉਹਨਾਂ ਦੇ ਜਿਹੜੇ ਸਾਬਕਾ ਮੈਂਬਰ ਨੇ ਕੌਂਸਲ ਮੈਂਬਰ ਬਿਲ ਨਿੱਜਰ ਉਹ ਆਪਣੇ ਨਾਲ ਜੁੜੇ ਨੇ ਤੇ ਨਾਲ ਹੀ ਗੁਰਜੀਤ ਸਿੰਘ ਹੁਣੀ ਜਿਹੜੇ ਜਕਾਰਾ ਮੂਵਮੈਂਟ ਤੋਂ ਜੁੜੇ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਿਲ ਨਿੱਜਰ ਜੀ, ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ USA ਦੇ ਉੱਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਲਿਸਨਰਸ ਨੂੰ, ਤੁਹਾਨੂੰ ਦੋਨਾਂ ਵੀਰਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਤੇ ਗੁਰਜੀਤ ਜੀ ਵੀ ਆਪਣੇ ਨਾਲ ਜੁੜੇ ਨੇ। ਗੁਰਜੀਤ ਸਿੰਘ ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਜੇ ਆਪਾਂ ਗੱਲਬਾਤ ਕਰੀਏ ਵੀ ਇਹ ਕਦੋਂ ਤੋਂ ਤੁਹਾਡੀਆਂ ਜਿਹੜੀਆਂ ਕੋਸ਼ਿਸ਼ਾਂ ਚੱਲ ਰਹੀਆਂ ਸੀ ਬਿਲ ਨਿੱਜਰ ਜੀ ਵੀ ਜਿਹੜੀ ਆਪਣੀ ਪੰਜਾਬੀ ਬੋਲੀ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਜਿਹੜੇ ਬੈਲਟ ਦੀ ਇਨਫੋਰਮੇਸ਼ਨ ਚੋਣਾਂ ਦੀ ਇਨਫੋਰਮੇਸ਼ਨ ਆ ਉਹ ਵੀ ਆਵੇ ਤੇ ਜਿਹੜੀਆਂ ਚੋਣਾਂ ਛਪ ਕੇ ਜਿਹੜੀਆਂ ਆਉਂਦੀਆਂ ਨੇ ਲਿਖ ਕੇ ਜੇ ਘਰਾਂ ਦੇ ਵਿੱਚ ਜਿਹੜੀਆਂ ਖਾਸ ਕਰਕੇ ਐਬਸੈਂਟੀ ਬੈਲਟ ਹੁੰਦੇ ਆ ਵੀ ਉਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਆ ਉਹ ਪਹੁੰਚੇ? ਹਾਂਜੀ ਵੀਰ ਜੀ, ਉਹ ਪਹਿਲ ਇਹ ਸਾਰੀ ਕੀਤੀ ਗਈ ਆ ਜਕਾਰਾ ਮੂਵਮੈਂਟ ਦੇ ਦੀਪ ਸਿੰਘ ਤੇ ਆਪਣੇ ਸਾਰੇ ਸੱਜਣ ਜਿਹੜੇ ਉਹਨਾਂ ਦੇ ਗਰੁੱਪ ਮੈਂਬਰਸ ਹੈਗੇ ਆ ਉਹਨਾਂ ਨੇ ਇਨੀਸ਼ੀਏਟ ਕੀਤਾ ਸੀਗਾ। ਇਹ ਆਪਾਂ ਮੀਟਿੰਗ ਹੋਲਡ ਕੀਤੀ ਸੀ ਆਪਣੇ ਕਾਂਗਰਸਮੈਨ ਕਾਸਟਾ ਦੇ ਟੀਮ ਦੇ ਨਾਲ। ਉਹਦੇ ਵਿੱਚ ਆਪਣੇ ਫਰੈਂਡ ਵੀ ਤੇ ਫੈਮਿਲੀ ਵੀ ਆਪਣਾ ਗੈਰੀ ਚਾਲ ਹੋਣੀ ਸਾਰੇ ਨਾਲ ਵਿੱਚ ਸੀਗੇ ਤੇ ਉੱਥੋਂ ਇਨੀਸ਼ੀਏਟ ਹੋਇਆ ਸੀਗਾ। ਪਰ ਕਾਫੀ ਮਹੀਨੇ ਹੋ ਗਿਆ ਔਰ ਟਾਈਮ ਓਬਵੀਅਸਲੀ ਇਹ ਜਦੋਂ ਤੁਸੀਂ ਇਹ ਕੰਮ ਕਰਦੇ ਆ ਤਾਂ ਕਾਫੀ ਲੱਗਦਾ ਆ। ਸੋ ਤਕਰੀਬਨ ਇਹਨਾਂ ਨੇ 8-9 ਮਹੀਨਿਆਂ ਤੋਂ ਪਹਿਲਾਂ ਹੀ ਕੰਮ ਸ਼ੁਰੂ ਕੀਤਾ ਸੀਗਾ। ਪਰ ਕਾਫੀ ਇਹਨਾਂ ਨੇ ਸਾਰਿਆਂ ਨੇ ਜਿਹੜੇ ਆਪਣੇ ਕਾਂਗਰਸਮੈਨ ਹੋਰ ਵੀ ਸੀਗੇ ਕਾਫੀ ਮੈਂਬਰਾਂ ਨਾਲ ਇਹਨਾਂ ਨੇ ਮੀਟਿੰਗਾਂ ਕੀਤੀਆਂ। ਵਾਸ਼ਿੰਗਟਨ DC ਜਾ ਕੇ ਵੀ ਇਹਨਾਂ ਨੇ ਬਹੁਤ ਲੌਬੀ ਕੀਤਾ, ਸਪੈਸ਼ਲੀ ਜਿੱਦਾਂ ਆਪਣੇ ਜਿਹੜੇ ਹਮੇਸ਼ਾ ਮਦਦ ਕਰਦੇ ਆ ਕਾਂਗਰਸਮੈਨ ਕਾਸਟਾ ਤੇ ਵੈਲਡੇਲ ਤੇ ਗੈਲਗਰ ਤੇ ਤਕਰੀਬਨ 20 US ਕਾਂਗਰਸਮੈਨ ਮਿਲੇ ਸੀਗੇ ਤੇ ਤਾਂ ਜਾ ਕੇ ਆਪਣਾ ਕੰਮ ਪੂਰਾ ਹੋਇਆ। ਜੀ ਤੇ ਬਿਲਕੁਲ ਗੁਰਜੀਤ ਜੀ, ਸਭ ਤੋਂ ਪਹਿਲਾਂ ਇਹ ਵੀ ਜਿਹੜਾ ਨਾਲ ਜਿਹੜਾ ਜ਼ਰੂਰ ਦੱਸੋ ਵੀ ਚਲੋ ਇਹ ਲੰਮਾ ਸਮਾਂ ਤਾਂ ਲੱਗਦਾ ਹੀ ਹੈ ਕੋਈ ਵੀ ਜਿਹੜਾ ਖਾਸ ਕਰਕੇ ਇਦਾਂ ਦਾ ਜਿਹੜੇ ਚੇਂਜਸ ਆਪਾਂ ਲੈ ਕੇ ਆਉਣੇ ਆ। ਮੁੱਖ ਇਸ ਦੇ ਪਿੱਛੇ ਕਾਰਨ ਕੀ ਸੀ? ਜਿੱਦਾਂ ਹਰਜੋਤ ਜੀ ਨੇ ਦੱਸਿਆ ਹੀ ਆ ਵੀ ਬਹੁਤ ਸਾਰੇ ਲੋਕ ਤਾਂ ਇਹੀ ਸਮਝਦੇ ਵੀ ਸ਼ਾਇਦ ਸਾਰਿਆਂ ਨੂੰ ਹਿੰਦੀ ਹੀ ਆਉਂਦੀ ਆ, ਇਸ ਲਈ ਉਹ ਕੰਮ ਤਾਂ ਜਿਹੜੇ ਉਹ ਕਈ ਕਾਫੀ ਜਿਹੜੀ ਕਾਉਂਟੀਜ਼ 'ਚ ਉਹ ਤਾਂ ਛਾਪੀ ਰਹੀ ਸੀ ਪਰ ਪੰਜਾਬੀ ਨੂੰ ਕਿਤੇ ਨਾ ਕਿਤੇ ਅਣਗੌਲਿਆ ਕੀਤਾ ਜਾ ਰਿਹਾ ਸੀ। ਲਗਾਤਾਰ ਜਿਹੜੇ ਆਪਣੇ ਪੰਜਾਬੀ ਬੋਲਣ ਵਾਲਿਆਂ ਦੀ ਜਿਹੜੀ ਕਹਿ ਲਓ ਵੀ ਸੰਖਿਆ ਇੱਥੇ ਵੱਧ ਰਹੀ ਆ। ਉਹ ਚੀਜ਼ਾਂ ਸੀਗੀਆਂ ਤੇ ਬਹੁਤ ਸਾਰੇ ਮੈਨੂੰ ਲੱਗਦਾ ਬਜ਼ੁਰਗ ਜਿਹੜੇ ਉਹ ਰਹਿ ਜਾਂਦੇ ਸੀਗੇ ਵੋਟ ਪਾਉਣ ਤੋਂ ਇਸੇ ਕਰਕੇ ਵੀ ਕਿਉਂਕਿ ਉਹਨਾਂ ਨੂੰ ਪਤਾ ਵਗੈਰਾ ਨਹੀਂ ਸੀ ਲੱਗਦਾ, ਤਾਂ ਇਸ ਦੇ ਪਿੱਛੇ ਮੁੱਖ ਕਾਰਨ ਸੀ। ਹਾਂਜੀ ਭਾਜੀ, ਸੋ ਜਿਹੜੀ ਜਿੱਦਾਂ ਬਿਲ ਭਾਜੀ ਨੇ ਵੀ ਦੱਸਿਆ ਕਿ ਬੇਸਿਕਲੀ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਸਾਡੇ ਸਟਾਫ ਮੈਂਬਰਸ ਦੀਪ, ਕਮਲਜੀਤ ਫਰੈਜ਼ਨੋ ਤੋਂ ਤੇ ਬੇਰੀਅਰ ਤੋਂ ਰਮਨਦੀਪ ਉਹ DC ਗਏ ਸੀਗੇ ਤੇ ਫਰਸਟ ਸਟੈਪ ਜਿਹੜਾ ਇਸ ਪ੍ਰੋਸੈਸ ਦੇ ਵਿੱਚ ਸੀਗਾ ਕਹਿ ਲਓ ਉਹ ਇੱਕ ਤਰ੍ਹਾਂ ਉਹ ਸੀਗਾ ਕਿ ਜਿਹੜੀ ਸੈਂਸਸ ਜਿਹੜੀ ਡਿਪਾਰਟਮੈਂਟ ਹੈ ਉਹ ਪੰਜਾਬੀ ਨੂੰ ਰਿਪੋਰਟ ਕਿੱਦਾਂ ਕਰਦਾ ਆ ਜੀ। ਸੋ ਅਪ੍ਰੈਲ ਤੋਂ ਪਿਛਲੇ ਸਾਲ ਤੋਂ ਪਹਿਲਾਂ ਉਹ ਕੀ ਕਰ ਰਹੇ ਸੀਗੇ ਕਿ ਪੰਜਾਬੀ ਨੂੰ ਅਦਰ ਇੰਡਿਕ ਲੈਂਗੁਏਜ ਦੇ ਵਿੱਚ ਕਲੱਬ ਕੀਤਾ ਜਾਂਦਾ ਸੀਗਾ। ਸੋ ਕਿਸੇ ਵੀ ਸਟੇਟ ਦੇ ਕੋਲ ਜਾਂ ਕਿਸੇ ਵੀ ਡਿਪਾਰਟਮੈਂਟ ਦੇ ਕੋਲ ਇਹ ਡੇਟਾ ਨਹੀਂ ਹੁੰਦਾ ਸੀ ਵੀ ਕਿਹੜੀ ਕਾਉਂਟੀ ਦੇ ਵਿੱਚ ਕਿੰਨੇ ਪੰਜਾਬੀ ਸਪੀਕਰਸ ਹੈਗੇ ਆ ਜੀ। ਸੋ ਜਿੱਦਾਂ ਭਾਜੀ ਨੇ ਦੱਸਿਆ ਕਿ ਉਹ ਬੇਸਿਕਲੀ ਉਸ ਮੀਟਿੰਗ ਤੋਂ ਬਾਅਦ ਤੇ DC 'ਚ ਲੌਬਿੰਗ ਕਰਨ ਤੋਂ ਬਾਅਦ ਵਿੱਚ ਜਿਹੜੀ ਐਂਡ ਰਿਜ਼ਲਟ ਕੀ ਹੋਇਆ ਕਿ 20 ਤੋਂ 25 ਦੇ ਆਈ ਥਿੰਕ 25 ਦੇ ਕਰੀਬ ਸੀਗੇ ਆਲਮੋਸਟ ਕੰਗਰੈਸ਼ਨਲ ਮੈਂਬਰਸ ਨੇ ਜਿਨ੍ਹਾਂ ਨੇ ਕਿ ਸੈਂਸਸ ਡਿਪਾਰਟਮੈਂਟ ਨੂੰ ਲੈਟਰ ਲਿਖਿਆ ਜੀ। ਤੇ ਉਸ ਲੈਟਰ ਦਾ ਰਿਜ਼ਲਟ ਇਹ ਬਣਿਆ ਕਿ ਸੈਂਸਸ ਨੇ ਫਿਰ ਦਸੰਬਰ ਦੇ ਵਿੱਚ ਪਿਛਲੇ ਸਾਲ ਜਿਹੜਾ ਪੰਜਾਬੀ ਸੀਗੀ ਉਹਨੂੰ ਸੈਪਰੇਟਲੀ ਰਿਪੋਰਟ ਕਰ ਦਿੱਤਾ ਜੀ। ਇਹ ਡੇਟਾ ਸੀਗਾ ਪਿਛਲੇ ਜਿਹੜੇ ਉਹਨਾਂ ਦੇ ਕੋਲ ਡੇਟਾ ਆਇਆ ਸੀਗਾ ਪਿਛਲੀ ਸੈਂਸਸ ਦੇ ਵਿੱਚ ਹੀ। ਸੋ ਅਗਲੀ ਜਿਹੜੀ ਹੋਊਗੀ 2020 ਦੇ ਵਿੱਚ ਉਹਦੇ 'ਚ ਆਪਾਂ ਨੂੰ ਹੋਰ ਵੀ ਫਾਇਦਾ ਹੋਊਗਾ ਚਲੋ। ਪਰ ਜਿਹੜੀਆਂ ਪਿਛਲੇ ਸੈਂਸਸ ਦੇ ਹੋਣ ਦੇ ਕਾਰਨ ਕੈਲੀਫੋਰਨੀਆ ਦੇ ਵਿੱਚ 9 ਕਾਉਂਟੀਜ਼ ਨੇ ਜਿਹੜੀ ਕਿ ਪੰਜਾਬੀ ਜਿੱਥੇ ਕਿ ਨੰਬਰਸ ਆਪਣੇ ਜ਼ਿਆਦਾ ਸੀਗੇ ਉਹਨਾਂ ਦੇ ਵਿੱਚ ਫਿਰ ਜਿਹੜਾ ਇਲੈਕਸ਼ਨ ਹੈ ਹੁਣ ਉਹਦੇ ਜਿਹੜੇ ਫੈਕਸਿਮਲੀ ਬੈਲਟਸ ਕਹਿ ਲਓ ਜਾਂ ਸੈਂਪਲ ਬੈਲਟ ਜਿਹਨੂੰ ਕਹਿ ਸਕਦਾ ਉਹ ਪੰਜਾਬੀ ਦੇ ਵਿੱਚ ਹੁਣ ਕਰ ਦਿੱਤੇ ਗਏ ਆ ਜੀ। ਸੋ ਉਹਦੇ ਪਿੱਛੇ ਜਿਹੜੀ ਐਲੈਕਸ ਪਡੀਆ ਆ ਜਿਹੜੇ ਕਿ ਸੈਕਟਰੀ ਆਫ ਸਟੇਟ ਨੇ ਕੈਲੀਫੋਰਨੀਆ ਦੇ ਉਹਨਾਂ ਦੇ ਨਾਲ ਮੀਟਿੰਗ ਹੋਈ ਸੀਗੀ। ਸੋ ਉਹਨਾਂ ਨੇ ਫਿਰ ਐਕਸਪੈਡਾਈਟ ਕਰਕੇ ਕਿਉਂਕਿ ਪਹਿਲਾਂ ਪੰਜਾਬੀ ਉਸ ਦੇ ਵਿੱਚ ਉਹਨਾਂ ਨੂੰ ਕਰਨ ਦਾ ਕੋਈ ਹੈ ਨਹੀਂ ਸੀ ਵਿਚਾਰ, ਪਰ ਜਦੋਂ ਕਿ ਸੈਂਸਸ ਆਪਾਂ ਨੂੰ ਦੱਸਿਆ ਕਿ
ਸੈਂਸਸ ਦੇ ਵਿੱਚ ਇਹ ਉਹਨਾਂ ਨੇ ਰਿਪੋਰਟ ਸੈਪਰੇਟ ਕਰ ਦਿੱਤਾ ਤੇ ਤੁਹਾਡੇ ਡੇਟੇ ਦੇ ਹਿਸਾਬ ਦੇ ਨਾਲ ਤੁਹਾਨੂੰ ਇਹ ਬਾਈ ਲਾ ਕਰਨਾ ਪੈਣਾ ਆ। ਸੋ ਇਹ ਚੀਜ਼ਾਂ ਕਹਿ ਲਓ ਕਦੀ ਕਿਸੇ ਨੇ ਪੁੱਛ ਨਹੀਂ ਕੀਤੀਆਂ, ਉਸ ਕਰਕੇ ਸਾਡੀ ਟੀਮ ਮੈਂਬਰਸ ਨੇ ਜਦੋਂ ਉਹਨਾਂ ਨਾਲ ਮੀਟਿੰਗ ਕੀਤੀਆਂ ਤੇ ਸੈਕੰਡਰੀ ਕੀ ਸੀਗਾ ਕਿ ਸਾਡੇ ਕੋਲ ਬੈਕਿੰਗ ਸੀਗੀ ACLU ਤੇ ਏਸ਼ੀਅਨ ਲਾਅ ਕਾਕਸ ਦੀ ਇੱਥੇ ਸੈਨ ਫਰਾਂਸਿਸਕੋ ਜਿਹੜਾ ਆਫਿਸ ਹੈ, ਕਿਉਂਕਿ ਪਿਛਲੇ ਸਾਲ ਇੱਕ ਬਿੱਲ ਪਾਸ ਹੋਇਆ ਸੀਗਾ ਕੈਲੀਫੋਰਨੀਆ ਸਟੇਟ ਦੇ ਵਿੱਚ AB 918 ਜਿਹੜਾ ਕਿ ਵੋਟਰ ਲੈਂਗੁਏਜ ਐਕਸੈਸ ਦੇ ਅਰਾਊਂਡ ਰਿਵੋਲਵ ਕਰਦਾ ਆ। ਉਹਦੇ ਨਾਲ ਬਹੁਤੀਆਂ ਕਾਉਂਟੀਆਂ ਨੂੰ ਰਿਕੁਆਇਰਡ ਹੋ ਗਿਆ ਸੀਗਾ ਕਿ ਜਿਹੜੀਆਂ ਚੀਜ਼ਾਂ ਕਰਨੀਆਂ, ਪਰ ਉਹ ਕਰਨੀਆਂ ਚਾਹੁੰਦੇ ਨਹੀਂ ਸੀ ਕਿਉਂਕਿ ਉਹਨਾਂ ਤੇ ਉਹਨਾਂ ਦਾ ਖਰਚਾ ਹੁੰਦਾ, ਪੈਸੇ ਲੱਗਦੇ, ਉਹਨਾਂ ਨੂੰ ਕੰਮ ਵਾਧੂ ਕਰਨਾ ਪੈਂਦਾ। ਤੇ ਜਿੱਦਾਂ ਫॉर ਐਗਜ਼ਾਮਪਲ ਮਡੇਰਾ ਕਾਉਂਟੀ ਵਾਲੇ ਵੋਟਰ ਜਿਹੜੀ ਗਾਈਡ ਹੈ ਸਾਰੀ ਦੀ ਸਾਰੀ ਉਹਨਾਂ ਦੀ ਆਈ ਥਿੰਕ 36 ਪੇਜ ਦੀ, ਉਹ ਉਹਨਾਂ ਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਨੀ ਪਈ। ਉਹ ਪਹਿਲਾਂ ਕਰ ਨਹੀਂ ਰਹੇ ਸੀ, ਫਿਰ ਉਹਨਾਂ ਨੂੰ ACLU ਵਾਲੇ ਕਹਿੰਦੇ ਵੀ ਅਸੀਂ ਤੁਹਾਨੂੰ ਸੂ ਕਰਾਂਗੇ ਜੇ ਤੁਸੀਂ ਨਹੀਂ ਕਰਦੇ ਤੇ ਫਿਰ ਉਹਨਾਂ ਨੇ ਹਫ਼ਤੇ ਦੇ ਵਿੱਚ ਕਰ ਵੀ ਦਿੱਤੀ। ਸੋ ਇਸ ਤਰ੍ਹਾਂ ਕਹਿ ਲਓ ਕਿ ਕਾਫੀ ਪ੍ਰੈਸ਼ਰ ਪਾ ਕੇ ਉਹ ਕੀਤਾ ਗਿਆ ਹੈ ਕੰਮ ਜਿਹੜਾ ਸ਼ੁਰੂ, ਤੇ ਹੁਣ ਉਹਦਾ ਰਿਜ਼ਲਟ ਜਿਹੜਾ ਹੈ ਉਹ ਕਹਿ ਲਓ ਇਸ ਜਿਹੜੀ ਪ੍ਰਾਇਮਰੀ ਆ ਰਹੀ ਹੈ ਜੂਨ ਵਾਲੀ ਉਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ। ਬਿਲਕੁਲ। ਸੋ ਗੁਰਜੀਤ ਸਿੰਘ ਜੀ, ਜਿਹੜਾ ਪਹਿਲਾਂ ਅਸੈਂਬਲੀ ਬਿੱਲ 918 ਸੀਗਾ ਉਹਦੇ ਚ ਪਹਿਲਾਂ ਪੰਜਾਬੀ ਲੈਂਗੁਏਜ ਇਨਕਲੂਡ ਨਹੀਂ ਕੀਤੀ ਸੀ, ਹੁਣ ਆਲਰੇਡੀ ਇਨਕਲੂਡ ਹੋ ਗਈ ਹੈ ਨਾ? ਐਕਚੁਅਲੀ ਜਿਹੜਾ 918 ਹੈ ਨਾ ਜੀ ਉਹ ਕਿਸੇ ਇੱਕ ਸਪੈਸੀਫਿਕ ਲੈਂਗੁਏਜ ਦੇ ਅਰਾਊਂਡ ਨਿਗਾ, ਉਹ ਹੈਗਾ ਕਿ ਜਿਹੜੀਆਂ ਕਾਉਂਟੀਜ਼ ਹੈ, ਜਿਹੜਾ ਰਜਿਸਟਰਡ ਵੋਟਰ ਹੈ ਉਹਨਾਂ ਨੂੰ ਜੇ ਕਿਸੇ ਵੀ ਕਾਉਂਟੀ ਦੇ ਵਿੱਚ ਕਿਸੇ ਲੈਂਗੁਏਜ ਦੀ ਥ੍ਰੈਸ਼ਹੋਲਡ ਹੁੰਦਾ ਇੱਕ ਨਾ, ਉਹ ਥ੍ਰੈਸ਼ਹੋਲਡ ਨੂੰ ਜੇ ਪਾਸ ਕਰਦੀ ਹੈ ਕੋਈ ਵੀ ਲੈਂਗੁਏਜ ਤੇ ਉਹ ਉਹਨਾਂ ਨੂੰ ਉਹਦੇ ਚ ਉਹ ਰਿਸੋਰਸਿਸ ਪ੍ਰੋਵਾਈਡ ਕਰਨੇ ਪੈਣੇ ਨੇ। ਜੀ ਬਿਲਕੁਲ। ਕਿਉਂਕਿ ਆਪਣੇ ਵਾਲਾ ਜਿਹੜਾ ਸੀਗਾ ਇਹ ਹੁਣ ਐਲਾਮੀਡਾ ਕਾਉਂਟੀ, ਸਟਰ, ਸੈਕਰਾਮੈਂਟੋ, ਸਟੈਨਿਸਲਾਸ, ਸੈਨ ਵਾਕੀਨ, ਮਡੇਰਾ, ਮਰਸੈਡ, ਫ੍ਰੈਜ਼ਨੋ ਤੇ ਕਰਨ, ਇਹ ਜਿਹੜੀਆਂ 9 ਕਾਉਂਟੀਜ਼ ਨੇ ਇਹਨਾਂ ਦੇ ਵਿੱਚ ਆਪਣਾ ਥ੍ਰੈਸ਼ਹੋਲਡ ਪਾਸ ਕਰਦਾ ਆ। ਐਕਚੁਅਲੀ ਸੈਂਟਾ ਕਲਾਰਾ ਕਾਉਂਟੀ ਵੀ ਕਰਦਾ, ਬਟ ਕਿਉਂਕਿ ਇੱਥੇ ਪਾਪੂਲੇਸ਼ਨ ਜ਼ਿਆਦਾ ਹੋਣ ਕਰਕੇ ਸਿਰਫ ਸਪੈਸੀਫਿਕ ਪ੍ਰੀਸਿੰਕਟਸ ਦੇ ਵਿੱਚ ਹੀ ਕਰਦਾ। ਕਈ ਸੈਕਸ਼ਨਸ ਨੇ ਉਸ ਕਾਉਂਟੀ ਦੇ ਜਿੱਥੇ ਕਿ ਆਪਣੇ ਉਹ ਨੰਬਰ ਹੈਗੇ ਨੇ। ਜੀ ਤੇ ਵੈਸੇ ਤੇ ਗੁਰਜੀਤ ਜੀ, ਵੈਸੇ ਥ੍ਰੈਸ਼ਹੋਲਡ ਪਤਾ ਹੈ ਵੀ ਕਿੰਨੇ ਕੁ ਜਿਹੜੀ ਸੰਖਿਆ ਹੋਵੇ ਤਾਂ ਫਿਰ ਉਹ ਕਹਿੰਦੇ ਵੀ ਥ੍ਰੈਸ਼ਹੋਲਡ ਲੈਵਲ ਪਾਰ ਆ? ਉਹ ਐਕਚੁਅਲੀ ਕਈਆਂ ਚ ਬਾਈ ਨੰਬਰ ਹੈ, ਕਈਆਂ ਚ ਬਾਈ ਪਰਸੈਂਟੇਜ ਹੈ। ਸੋ ਕਿ ਉਹ ਵੈਰੀ ਕਰਦਾ ਹੈ ਨੰਬਰ। ਜੀ। ਸੋ ਇਹਦੇ ਮਤਲਬ ਇਹ ਆ ਵੀ ਇਹਦੇ ਤੋਂ ਤੁਹਾਡੇ ਨਾਲ ਜਿਹੜਾ ਦਾ ਕੋਈ ਕਿਸੇ ਹੋਰ ਸੂਬੇ ਦੇ ਵਿੱਚ ਵੀ ਹੋਣਗੇ, ਉਹ ਵੀ ਤੁਹਾਡੇ ਨਾਲ ਜਿੱਦਾਂ ਕੋਈ ਕੰਟੈਕਟ ਕਰਕੇ ਜਿੱਥੇ ਇੱਕ ਇਲਾਕੇ ਦੇ ਵਿੱਚ ਜ਼ਿਆਦਾ ਪੰਜਾਬੀ ਰਹਿੰਦੇ ਹੋਣ, ਜਿੱਥੇ ਉਹਨਾਂ ਰਜਿਸਟਰਡ ਵੋਟਰ ਪੰਜਾਬੀ ਕਾਫੀ ਹੋਣ, ਵੀ ਉਹ ਵੀ ਕੰਮ ਕਰ ਸਕਦੇ ਨੇ ਫਿਰ ਜ਼ਰੂਰ? ਹਾਂਜੀ, ਇਹ ਕੰਮ ਮਤਲਬ ਇਸ ਵਾਰੀ ਵਾਲਾ ਜਿਹੜਾ ਇਲੈਕਸ਼ਨ ਸਾਈਕਲ ਆ ਉਹਦੇ ਲਈ ਤਾਂ ਸ਼ਾਇਦ ਲੇਟ ਹੋਏ, ਕਿਉਂਕਿ ਜਿਹੜੀ ਸੈਂਸਸ ਦਾ ਡੇਟਾ ਆ ਜਿਹੜਾ ਸੈਪਰੇਟਡ ਆਊਟ ਹੋਇਆ ਆ ਉਹ ਤੇ ਫੈਡਰਲੀ ਨੇਸ਼ਨ ਵਾਈਡ ਹੀ ਹੋਇਆ ਹੈ ਨਾ। ਬਟ ਜਿਹੜੇ ਕੈਲੀਫੋਰਨੀਆ ਦੇ ਵਿੱਚ ਆਪਣੀ ਥੋੜੀ ਜੀ ਇਸ ਛੇਤੀ ਚ ਤਾਂ ਹੋ ਗਿਆ ਕਿਉਂਕਿ ਐਲਵਿਸ ਪਡੀਆ ਨੇ ਇਨੀਸ਼ੀਏਟਿਵ ਲੈ ਕੇ ਸਾਡੇ ਨਾਲ ਮੀਟਿੰਗ ਸੈਟਅਪ ਕਰ ਲਈ। ਉਹਨਾਂ ਨੇ ਹੀ ਐਕਚੁਅਲੀ ਇਕੱਲੇ ਸਟਾਫਰਸ ਹੀ ਨਹੀਂ, ਮਨਦੀਪ ਜਿਹੜੇ ਸਾਡੇ ਐਗਜ਼ੈਕਟਿਵ ਡਾਇਰੈਕਟਰ ਨੇ, ਹੀ ਐਕਚੁਅਲੀ ਮੈਟ ਵਿਦ ਐਲਵਿਸ ਪਡੀਆ ਹਿਮਸੈਲਫ। ਸੋ ਉਹਨਾਂ ਨੇ ਆਪੂ ਇਨੀਸ਼ੀਏਟਿਵ ਲੈ ਕੇ ਮੀਟਿੰਗ ਚੋਂ ਉਸ ਤੋਂ ਬਾਅਦ ਚੋਂ ਐਕਸਪੈਡਾਈਟ ਕਰਕੇ ਇਸ ਸਾਈਕਲ ਦੇ ਵਿੱਚ ਪਾ ਦਿੱਤਾ। ਬਟ ਜਿੱਦਾਂ ਕਿ ਕਹਿ ਲਓ ਆਪਣੀ ਕਮਿਊਨਿਟੀਜ਼ ਫॉर ਐਗਜ਼ਾਮਪਲ ਨਿਊ ਜਰਸੀ ਜਾਂ ਜਿਹੜੇ ਸਿਆਟਲ ਏਰੀਆ ਦੇ ਵਿੱਚ ਹੈਗੇ ਨੇ, ਉਹਨਾਂ ਚ ਵੀ ਇਹ ਚੀਜ਼ਾਂ ਉਸ ਲੋਕਲ ਸੈਕਟਰੀ ਆਫ ਸਟੇਟ ਦੇ ਨਾਲ ਰਲ ਕੇ ਆਪਾਂ ਨੂੰ ਅਗਲੇ ਸਾਈਕਲ ਦੇ ਵਿੱਚ ਕਰਨੀਆਂ ਚਾਹੀਦੀਆਂ। ਜੀ। ਸੋ ਬਿਲ ਨੇਜਰ ਜੀ, ਆਪਣੇ ਜਿਹੜੀ ਨਾ ਕਹਿੰਦੇ ਵੀ ਫ੍ਰਿਜ਼ਨੋ ਕਾਉਂਟੀ ਆ ਉਹਦੇ ਚ ਪੰਜਾਬੀ 3rd ਲੈਂਗੁਏਜ ਹੈਗੀ ਜਿਹੜੀ ਬੋਲੀ ਜਾਂਦੀ ਆ। ਸੋ ਸਾਨੂੰ ਇੰਨਾ ਸਮਾਂ ਕਾਹਦੇ ਲੱਗਾ ਇਸ ਤੱਕ ਪਹੁੰਚਣ ਦੇ ਲਈ? ਉੱਥੇ ਦੇ ਜਿਹੜੇ ਲੋਕ ਆ ਆਪਣੇ ਪੰਜਾਬੀ ਭਾਈਚਾਰੇ ਦੇ ਪਹਿਲਾਂ ਐਕਟਿਵ ਕਾਹਦੇ ਨਹੀਂ ਹੋਏ ਇੰਨੇ? ਵੀਰ ਜੀ, ਮੇਨ ਚੀਜ਼ ਤਾਂ ਇਹੀ ਆ ਨਾ, ਆਪਾਂ ਹਮੇਸ਼ਾ ਕਹਿ ਲਓ ਵੀ ਨਾ ਡੋਨੇਸ਼ਨ ਕਰਨ ਨੂੰ ਬਹੁਤ ਤਿਆਰ ਰਹਿੰਦੇ ਆ। ਨਾ ਪੋਲੀਟੀਸ਼ੀਅਨ ਨਾ ਜਿੱਦਾਂ ਵੀ ਹੈਗਾ ਨਾ, ਕਾਫੀ ਪੈਸਾ ਆਪਣੀ ਕਮਿਊਨਿਟੀ ਇਕੱਠਾ ਕਰਕੇ ਦਿੰਦੀ ਆ। ਪਰ ਜਦੋਂ ਵੀ ਹਨਾ ਤੁਸੀਂ ਬੈਂਕ ਦੇ ਵਿੱਚ ਕੋਈ ਵੀ ਚੀਜ਼ ਡਿਪੋਜ਼ਿਟ ਕਰਦੇ ਆ, ਤੁਹਾਨੂੰ ਵਿਡਰਾ ਕਰਨ ਦੀ ਵੀ ਜ਼ਰੂਰਤ ਹੁੰਦੀ ਆ, ਤਾਂ ਹੀ ਤੁਹਾਡਾ ਕੋਈ ਵਰਤੋਂ ਚ ਆਊਗਾ ਕੋਈ ਵੀ ਕੰਮ ਕਰਨਾ। ਸੋ ਜਦੋਂ ਹੁਣ ਆਪਾਂ ਇੰਨਾ ਡੋਨੇਸ਼ਨ ਦੇ ਰਹੇ ਆ, ਆਪਾਂ ਕਮਿਊਨਿਟੀ ਹਮੇਸ਼ਾ ਹੀ ਪਿੱਛੇ ਰਹੀ ਆ ਕੋਈ ਵੀ ਚੀਜ਼ ਉਹਨਾਂ ਤੋਂ ਕਰਵਾਉਣੀ, ਤੇ ਉਹ ਕਈ ਵਾਰੀ ਐਡਵਾਂਟੇਜ ਟੇਕ ਹੋ ਜਾਂਦਾ ਆ, ਪਰ ਕਈ ਵਾਰੀ ਕੋਈ ਹੋਰ ਬੰਦੇ ਐਡਵਾਂਟੇਜ ਟੇਕ ਕਰ ਲੈਂਦੇ ਆ। ਸੋ ਆਪਾਂ ਨੂੰ ਹਮੇਸ਼ਾ ਕਮਿਊਨਿਟੀ ਨੂੰ ਇਕਜੁੱਟ ਹੋ ਕੇ ਜੋ ਵੀ ਆਪਾਂ ਡੋਨੇਸ਼ਨ ਕਰਦੇ ਆ, ਫਰੈਂਡਸ਼ਿਪ ਲਿੰਕਸ ਜੋ ਵੀ ਬਣਾਏ ਆ, ਉਹਨਾਂ ਨੂੰ ਆਪਣੇ ਕੌਮ ਲਈ, ਆਪਣੇ ਲੋਕਾਂ ਲਈ ਇਸਤੇਮਾਲ ਕਰਨਾ ਚਾਹੀਦਾ। ਤੇ ਉਹੀ ਹੁਣ ਹੌਲੀ ਹੌਲੀ ਇਹੀ ਚੀਜ਼ਾਂ ਮੈਂ ਦੇਖ ਰਿਹਾ ਵੀ ਆਪਣੇ ਨੌਜਵਾਨ ਜਿਹੜੇ ਹੈਗੇ ਆ, ਜਿੱਦਾਂ ਜਕਾਰਾ ਮੂਵਮੈਂਟ ਵਾਲੇ ਆ, ਸਪੈਸ਼ਲ
ਉਹ ਇਸ ਚੀਜ਼ ਨੂੰ ਨੈਕਸਟ ਲੈਵਲ ਤੱਕ ਲੈ ਕੇ ਜਾ ਰਹੇ ਆ। ਸੋ ਮੈਂ ਤਾਂ ਹਮੇਸ਼ਾ ਹੀ ਇਹਨਾਂ ਦੀ ਸਪੋਰਟ ਕਰਦਾ, ਇਹਨਾਂ ਨੂੰ ਵੀ ਪਤਾ, ਪਰ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਨਾਲ ਜੁੜਨਾ ਚਾਹੀਦਾ ਆ, ਕਿਉਂਕਿ ਆਪਣੇ ਪੜ੍ਹੇ ਲਿਖੇ ਨੌਜਵਾਨ ਹੈਗੇ ਆ ਤੇ ਇਹਨਾਂ ਨੇ ਹਮੇਸ਼ਾ ਹੀ ਵਧੀਆ ਕੰਮ ਕਰਨੇ ਆ। ਹੋਰ ਵੀ ਕਈ ਕੰਮ ਕੀਤੇ ਇਹਨਾਂ ਨੇ ਹਮੇਸ਼ਾ, ਤੁਹਾਨੂੰ ਪਤਾ ਹੀ ਆ। ਤਾਂ ਪਰ ਡੈਫੀਨਿਟਲੀ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਹਮੇਸ਼ਾ ਸਾਰੇ ਕੰਮਾਂ ਦੇ ਵਿੱਚ, ਤੇ ਆਪਣੇ ਜਿਹੜੇ ਵੀ ਆਪਣੇ ਲਿੰਕ ਆਪਾਂ ਬਣਾਏ ਆ ਉਹਨਾਂ ਨੂੰ ਇਸਤੇਮਾਲ ਕਰੋ ਆਪਣੇ ਲੋਕਾਂ ਲਈ ਤੇ ਆਪਣੇ ਭਾਈਚਾਰੇ ਲਈ ਵੀ, ਆਪਾਂ ਆਪਣੇ ਕਮਿਊਨਿਟੀ ਦਾ ਵੀ ਆਪਾਂ ਨਾਂ ਰੋਸ਼ਨ ਕਰੀਏ ਤੇ ਇਹ ਜਿਹੜੀਆਂ ਸਹੂਲਤਾਂ ਆਪਣੇ ਲੋਕਾਂ ਨੂੰ ਚਾਹੀਦੀਆਂ ਆ ਉਹ ਸਾਰੀਆਂ ਵਰਤੋਂ ਚ ਆਉਣ। ਜੀ ਸੋ ਬਿਲਕੁਲ ਬਿਲ ਜੀ, ਇਹ ਗੱਲ ਤੁਹਾਡੀ ਸਹੀ ਆ, ਕਿਉਂਕਿ ਮੇਰਾ ਰੀਜ਼ਨ ਇਹ ਤੁਹਾਨੂੰ ਕੁਐਸਚਨ ਪੁੱਛਣ ਦਾ ਇਹੀ ਸੀ, ਕਿਉਂਕਿ ਜਿਹੜੀ ਆਪਣੀ ਕਮਿਊਨਿਟੀ ਆ ਉਹ ਬੜੀ ਭੋਲੀ ਭਾਲੀ ਆ, ਬਹੁਤ ਜ਼ਿਆਦਾ ਐਕਟਿਵ ਸੀ, ਪਰ ਜਿਸ ਤਰ੍ਹਾਂ ਫਰਿਜ਼ਨੋ ਦੇ ਵਿੱਚ ਜਿਹੜੇ ਲੀਡਰ ਅੱਗੇ ਕੀਤੇ ਹੋ ਸੀ ਉਹਨਾਂ ਨੇ ਬੈਕ ਸਟੈਪ ਕੀਤਾ ਹੈਗਾ। ਆਪਾਂ ਨੂੰ ਪਤਾ ਹੀ ਆ ਕਿਹੜੇ ਲੀਡਰ ਸੀਗੇ ਉਹ। ਸੋ ਹੁਣ ਜਿੱਦਾਂ ਇਹ ਜੰਗ ਜਿਹੜੇ ਨੌਜਵਾਨ ਅੱਗੇ ਆਏ ਹੈਗੇ, ਜਕਾਰਾ ਵਾਲੇ ਤੁਸੀਂ ਹੈਗੇ ਆ, ਜਦੋਂ ਆਪ ਇਨਵੋਲਵ ਹੋਣਗੇ ਤਾਂ ਜ਼ਰੂਰ ਆਪਣੀ ਕਮਿਊਨਿਟੀ ਦਾ ਕੁਛ ਨਾ ਕੁਛ ਹੋ ਸਕਦਾ। ਪਲੱਸ ਹੁਣ ਸਾਡੇ ਸਾਰੇ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਉਹਨਾਂ ਨੂੰ ਪਤਾ ਵੀ ਲੱਗ ਗਿਆ ਵੀ ਕਿਹੜਾ ਬੰਦਾ ਸਾਡੇ ਨਾਲ ਆ, ਕਿਹੜਾ ਸਾਨੂੰ ਬੈਕ ਸਟੈਪ ਕਰਦਾ ਸੀ। ਜੀ ਬਿਲਕੁਲ ਜੀ, ਤੇ ਨਾਲ ਹੀ ਆਪਣੇ ਜਿਹੜੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਬਿਲ ਨੇਜਰ ਹੋਣਾ ਦਾ ਉਦੋਂ ਵੱਡਾ ਯੋਗਦਾਨ ਸੀ ਜਦੋਂ ਜਿਹੜੇ ਬੈਕ ਸਟੈਪਰਸ ਦੀ ਗੱਲ ਕਰ ਰਹੇ ਵੀ ਜਿਹੜਾ 1984 ਦਾ ਜਿਹੜਾ ਰੈਜ਼ੋਲੂਸ਼ਨ ਸੀਗਾ ਉਹ ਮੁੜ ਕੇ ਦੁਬਾਰਾ ਉੱਥੇ ਟੇਬਲ ਦੇ ਉੱਤੇ ਜਿਹੜਾ ਲਿਆਉਣ ਦੇ ਲਈ। ਤੇ ਨਾਲ ਹੀ ਜਿਹੜਾ ਤੁਹਾਡੇ ਦੋਨਾਂ ਦੇ ਲਈ ਇਹ ਮੇਰਾ ਸਵਾਲ ਆ ਵੀ ਕਿਉਂਕਿ ਹੁਣ ਦੇਖੋ ਇਹ ਕੰਮ ਕਰਾਉਣ ਦੇ ਵਿੱਚ ਆਪਾਂ ਕਾਮਯਾਬ ਰਹੇ ਵੀ ਪੰਜਾਬੀ ਬੋਲੀ ਤੇ ਪੰਜਾਬੀ ਭਾਸ਼ਾ ਦੇ ਵਿੱਚ ਲਿਖ ਕੇ ਆਉਣਗੇ ਬੈਲਟ ਇਨਫੋਰਮੇਸ਼ਨ ਆ, ਤੇ ਆਈ ਥਿੰਕ ਹੁਣ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਕੰਮ ਆ ਵੀ ਲੋਕ ਵੋਟ ਪਾਉਣ ਲਈ ਵੀ ਜਾਣ। ਬਿਲਕੁਲ ਜੀ ਬਿਲਕੁਲ, ਵੋਟ ਪਾਉਣ ਤੋਂ ਨਾਲ ਹੀ ਸਾਰਾ ਕੁਛ ਹੀ ਹੁੰਦਾ ਜੀ। ਇਹ ਆਪਾਂ ਨੂੰ ਇਸੇ ਰਾਈਟ ਹੈਗਾ ਜਿਹੜਾ ਉਹਨੂੰ ਡੈਮੋਕ੍ਰੈਟਿਕ ਰਾਈਟ ਹੈਗਾ ਹਰੇਕ ਕੰਟਰੀ ਦੇ ਵਿੱਚ ਹੀ ਐਕਚੁਅਲੀ ਆਪਾਂ ਨੂੰ ਇਸਤੇਮਾਲ ਕਰਨਾ ਜ਼ਰੂਰ ਚਾਹੀਦਾ, ਕਿਉਂਕਿ ਉਹਦੇ ਨਾਲ ਹੀ ਚੇਂਜਸ ਬਣਦੀਆਂ। ਭਾਵੇਂ ਤੁਸੀਂ ਇਲੈਕਸ਼ਨ ਕਿਸੇ ਲੀਡਰ ਨੂੰ ਇਲੈਕਟ ਕਰਨਾ ਹੋਵੇ ਜਾਂ ਕੋਈ ਪਾਲਿਸੀ ਨੂੰ ਚੇਂਜ ਕਰਨਾ ਹੋਵੇ, ਸੋ ਵਿਦਆਊਟ ਦੈਟ ਵੀ ਤੁਸੀਂ ਕੁਛ ਨਹੀਂ ਕਰ ਸਕਦੇ। ਜੀ ਜੀ ਜੀ, ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਅਸੀਂ ਹਮੇਸ਼ਾ ਜਦੋਂ ਵੀ ਇਲੈਕਸ਼ਨ ਆਉਂਦੀ ਹੈਗੀ ਆ ਬੜੇ ਐਕਟਿਵਲੀ ਅਸੀਂ ਦੱਸਦੇ ਹਾਂ, ਹਰ ਇੱਕ ਪ੍ਰਪੋਜੀਸ਼ਨ ਨੂੰ ਐਕਸਪਲੇਨ ਕਰਦੇ ਹਾਂ ਕਿਹੜਾ ਕੈਂਡੀਡੇਟ ਹੈਗਾ। ਪਰ ਕਈ ਵਾਰੀ ਫਿਰ ਸਾਨੂੰ ਕੰਪਲੇਨ ਵੀ ਆਉਂਦੀ ਆ ਵੀ ਮੇਬੀ ਤੁਸੀਂ ਬਾਇਸਡ ਹੋਵੋਗੇ, ਕਿਉਂਕਿ ਸਾਡਾ ਰੀਜ਼ਨ ਉਹਦਾ ਇਹੀ ਹੁੰਦਾ ਸੀ ਵੀ ਆਪਣੇ ਕਈ ਜਿਹੜੇ ਹੈਗੇ ਆ ਬਜ਼ੁਰਗ ਉਹਨਾਂ ਨੂੰ ਇੰਗਲਿਸ਼ ਸਮਝ ਨਹੀਂ ਆਉਂਦੀ, ਫਿਰ ਉਹ ਇੱਕ ਦੂਜੇ ਨੂੰ ਸੁਣ ਕੇ ਵੋਟ ਪਾ ਦਿੰਦੇ ਆ, ਜਾਂ ਫਿਰ ਐਵੇਂ ਕਹਿੰਦੇ ਰਹਿੰਦੇ ਯਾਰ ਉਹ ਕੈਂਡੀਡੇਟ ਮਾੜਾ ਆ ਗਿਆ, ਪਰ ਜਦ ਤੁਸੀਂ ਵੋਟ ਨਹੀਂ ਪਾਈ ਫਿਰ ਇੱਦਾਂ ਹੀ ਹੋਣੀ ਆ। ਹੁਣ ਤੁਹਾਡੇ ਕੋਲ ਇਹ ਕੰਪਲੇਨ ਨਹੀਂ ਹੋਣੀ ਚਾਹੀਦੀ ਤੇ ਬੜਾ ਈਜ਼ੀ ਆ ਅੱਜ ਕੱਲ ਤਾਂ, ਨਾਲੇ ਐਬਸੈਂਟੀ ਬੈਲਟ ਆ ਜਾਂਦੀ ਆ ਤੇ ਤੁਹਾਨੂੰ ਜਾਣ ਦੀ ਵੀ ਨਹੀਂ ਜ਼ਰੂਰਤ ਹੈਗੀ। ਬੈਲਟ ਜਿੱਥੇ ਘਰੇ ਆ ਜਾਣੀ ਆ, ਘਰੇ ਤੁਸੀਂ ਬੇਸ਼ੱਕ ਦੀ 10 ਦਿਨ ਐਨ ਕੱਲਾ ਬੈਲਟ ਪੜ੍ਹ ਕੇ ਵੋਟ ਪਾਓ ਵੀ ਤੁਸੀਂ ਕਿਹੜੀ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਪ੍ਰੋਪੋਜੀਸ਼ਨ ਉਹ ਤੁਹਾਨੂੰ ਅਫੈਕਟ ਕਰਦੀਆਂ ਹੈਗੀਆਂ, ਆਪਾਂ ਸੋਚਦੇ ਨਹੀਂ ਹੈਗੇ। ਬਿਲਕੁਲ, ਚਾਹੇ ਉਹ ਟੈਕਸ ਵਾਲੀ ਹੋਵੇ ਤੇ ਚਾਹੇ ਪਲਾਸਟਿਕ ਬੈਨ ਕਰਨ ਵਾਲੀ ਹੋਵੇ, ਚਾਹੇ ਕਿਸੇ ਵੀ ਤਰੀਕੇ ਦੀ ਜਿਹੜੀ ਉਹ ਜ਼ਰੂਰ ਹੋਵੇ। ਜੀ ਬਿਲ ਜੀ, ਕੀ ਕਹਿਣ ਲੱਗੇ ਸੀਗੇ? ਇੱਕ ਗੱਲ ਮੈਂ ਜ਼ਰੂਰੀ ਕਰਨੀ ਸੀਗੀ ਵੀ ਆਪਣਾ ਦੇਖੋ ਹੁਣ 1984 ਵਾਲਾ ਰੈਜ਼ੋਲੂਸ਼ਨ ਜੋ ਸੀਗਾ ਉਹਦੇ ਵਿੱਚ ਆਪਾਂ ਨੂੰ ਇਹੀ ਇੱਕ ਮੋਟੀਵੇਸ਼ਨ ਮਿਲੀ ਆ, ਤੇ ਨਾਲ ਹੀ ਐਕਚੁਅਲੀ ਕਾਉਂਸਲ ਮੈਂਬਰਸ ਜਿਹਨਾਂ ਨਾਲ ਆਪਾਂ ਡੀਲ ਕੀਤਾ ਸੀ ਉਦੋਂ ਤੇ ਕੱਲੇ ਸ਼ਹਿਰ ਜਿੱਥੇ ਆਪਾਂ ਲੈ ਕੇ ਗਏ ਸੀਗੇ ਉਹ ਰੈਜ਼ੋਲੂਸ਼ਨ, ਤੇ ਉਹਨਾਂ ਨਾਲ ਇਨਵੋਲਵਮੈਂਟ ਹੋਣ ਦੀ ਕਹਿ ਲਓ ਵੀ ਆਪਣੀ ਓਪਨਿੰਗ ਹੋ ਗਈ ਸੀ। ਤੇ ਉਹ ਜਿਹੜੀ ਰਿਲੇਸ਼ਨਸ਼ਿਪ ਆਪਾਂ ਬਿਲਡ ਕੀਤੀ ਆ ਉਦੋਂ, ਉਹਦੇ ਨਾਲ ਹੀ ਕੰਮ ਦੇਖ ਲਓ ਕਿੰਨੇ ਆਪਣੇ ਸੌਖੇ ਹੋ ਗਏ, ਤੇ ਕਾਉਂਸਲ ਮੈਂਬਰਸ ਨਾਲ ਵੀ ਤੇ ਕਾਂਗਰਸਮੈਨ ਨਾਲ ਵੀ। ਤੇ ਉਹ ਦੇਖੋ ਹੁਣ ਜਦੋਂ ਆਪਾਂ ਚੁੱਪ-ਚਪੀਤੇ ਆਪਣਾ ਦੂਜਾ ਕੰਮ ਜਸਵੰਤ ਸਿੰਘ ਖਾਲੜਾ ਪਾਰਕ ਆਪਾਂ ਫਰੈਜ਼ਨੋ ਕੀਤੀ ਆ, ਉਹੀ ਕਾਂਗਰਸਮੈਨ ਦੀ ਸਿਟੀ ਕਾਉਂਸਲਰਾਂ ਦੀ ਰਿਲੇਸ਼ਨਸ਼ਿਪ ਦੇ ਨਾਲ ਹੀ ਉਹਨਾਂ ਨੇ ਤਾਂ ਹਾਸੇ ਨਾਲ ਹੀ ਕਰ ਦਿੱਤਾ ਵੀ ਤੁਸੀਂ ਤਾਂ ਬਹੁਤ ਵਧੀਆ ਕੰਮ ਕਰੀ ਜਾਂਦੇ ਆ, ਤਾਂ ਉਹਨੂੰ ਪਤਾ ਵੀ ਆਪਾਂ ਇਨਵੋਲਵ ਹੋਣਾ ਚਾਹੁੰਦੇ, ਇੰਨੇ ਚਿਰ ਦੇ ਆਪਾਂ ਡੋਨੇਸ਼ਨ ਦੇ ਰਹੇ ਹਾਂ ਸਾਰਿਆਂ ਨੂੰ। ਉਹਨਾਂ ਨੇ ਬਹੁਤ ਸੌਖੇ ਤਰੀਕੇ ਨਾਲ ਕੀਤਾ ਜੀ। ਇਸੇ ਤਰੀਕੇ ਮੈਂ ਇੱਕ ਸੱਦਾ ਦੇਣਾ ਚਾਹੁੰਦਾ ਸਾਰਿਆਂ ਨੂੰ, ਆਪਣੇ ਜਿਹੜੇ ਬੇਕਰਸਫੀਲਡ ਵਾਲੇ ਲਿਸਨਰਸ ਹੈਗੇ ਤੁਹਾਡੇ, ਵੀ ਤੁਸੀਂ ਇੰਨੇ ਸਾਲਾਂ ਦੇ ਇਹਨਾਂ ਨੂੰ ਡੋਨੇਸ਼ਨ ਦਿੰਦੇ ਆ, ਆਪਣੇ ਆਪ ਲਈ ਵੀ ਕੁਛ ਮੰਗ ਲਓ। ਨੌਜਵਾਨ ਜਿਹੜੇ ਲੱਗੇ ਆ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਪਾਰਕ, ਜਿਹੜੀ ਸਟੋਨ ਕ੍ਰੀਕ ਪਾਰਕ ਹੈਗੀ ਆ, ਉਹ ਆਪਣੇ ਲਈ ਵੀ ਕੁਛ ਕਰ ਲਓ, ਬਹੁਤ ਇੰਪੋਰਟੈਂਟ ਹੈਗਾ ਆ, ਕਿਉਂਕਿ ਇਹ ਜਿਹੜੀ ਇਨਵੋਲਵਮੈਂਟ ਹੈਗੀ ਆ ਇਹਦੇ ਵਿੱਚ ਹੀ ਤੁਹਾਨੂੰ ਜਿੱਦਾਂ ਦੀ ਹੁਣ ਲੈਂਗੁਏਜ ਐਕਟ ਹੈਗੀ ਆ ਜਾਂ ਕੋਈ ਉੱਦਾਂ ਦੀ ਹੋਰ ਕੋਈ ਚੀਜ਼ ਹੁੰਦੀ ਆ, ਉਹ ਹਮੇਸ਼ਾ ਤੁਹਾਨੂੰ ਤੁਹਾਡੇ ਕੌਮ ਲਈ ਬਹੁਤ ਵਧੀਆ ਰਹੂਗੀ, ਤੇ ਉਹ ਇਨਵੋਲਵਮੈਂਟ ਤੋਂ ਬਗੈਰ ਕੁਛ ਨਹੀਂ ਹੁੰਦਾ।
ਕੋਈ ਵੀ ਚੀਜ਼ ਤੋਂ ਡਰੋ ਨਾ। ਇਹ ਤੁਹਾਡੇ ਸਾਰੇ ਤੁਹਾਨੂੰ ਇਕਜੁੱਟ ਜਦੋਂ ਦੇਖ ਲਿਆ ਨਾ, ਉਦੋਂ ਹੀ ਇਹ ਤੁਹਾਨੂੰ ਵੱਲ ਨੂੰ ਦੇਖਦੇ ਆ ਵੀ ਅੱਛਾ ਇਹ ਇਕੱਠੇ ਹੋ ਗਏ ਆ, ਹੁਣ ਆਪਾਂ ਕਰ ਦਿੰਦੇ ਆ। ਜਦੋਂ ਤੱਕ ਤੁਸੀਂ ਆਪਣੇ ਡਿਵਾਈਡਡ ਰਹਿੰਦੇ ਆ ਨਾ, ਆਪਣੀ ਮੈਂ ਦੇਖਿਆ ਸੀ ਬੇਕਰਫੀਲਡ ਦੀ ਕਮਿਊਨਿਟੀ ਥੋੜੀ ਜਿਹੀ ਡਿਵਾਈਡਡ ਹੈਗੀ ਆ, ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਨੂੰ ਸਾਰਿਆਂ ਨੂੰ ਜੋੜਨ ਦਾ, ਜੇ ਆਪਾਂ ਕਰ ਸਕਦੇ ਹਾਂ। ਤੇ ਉਧਰ ਆਪਣੀ ਮਨਪ੍ਰੀਤ ਕੌਰ ਹੈਗੀ ਆ ਜਕਾਰਾ ਤੋਂ, ਉਹ ਵੀ ਬਹੁਤ ਕੋਸ਼ਿਸ਼ ਕਰ ਰਹੀ ਆ ਬੀਬੀ। ਤੇ ਆਪਾਂ ਨੂੰ ਬਹੁਤ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਹਨਾਂ ਨੂੰ ਇਕਜੁੱਟ ਕੀਤਾ ਜਾਵੇ, ਤੇ ਉੱਥੋਂ ਹੀ ਤੁਹਾਨੂੰ ਸਾਰੀ ਕਮਿਊਨਿਟੀ ਨੂੰ ਫਾਇਦਾ ਹੈਗਾ। ਕਿਉਂਕਿ ਡਿਵਾਈਡਡ ਨਹੀਂ ਹੈ ਆਪਣੇ ਵਿਲੇਜਰ ਦੀ, ਥੋੜੀ ਜਿਹੀ ਮਿਸਅੰਡਰਸਟੈਂਡਿੰਗ ਆ, ਗਲਤ ਇਨਫੋਰਮੇਸ਼ਨ ਕੁਝ ਲੋਕ ਜਿਹੜੇ ਆ ਉਹ ਫੈਲਾ ਰਹੇ ਹੈਗੇ ਆ। ਤੇ ਉਹ ਕਹਿੰਦੇ ਜੀ ਦੇਖੋ ਜਸਵੰਤ ਸਿੰਘ ਖਾਲੜਾ ਦਾ ਅਸੀਂ ਕਿਉਂਕਿ ਅਸੀਂ ਵੀ ਗਏ ਸੀ ਨਗਰ ਕੀਰਤਨ ਤੇ ਬਹੁਤ ਸਾਰੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਜੀ, ਉਹ ਇੱਥੇ ਕੀ ਕਰਨਾ। ਤੇ ਮੈਂ ਕਿਹਾ ਵੀ ਗਾਂਧੀ ਦੇ ਪੋਤੇ ਇੰਨੀ ਜਗ੍ਹਾ ਲਾਇਓ ਆ, ਉਹ ਕਾਹਤੇ ਲਾਇਓ ਆ, ਠੀਕ ਹੈ ਕਿ ਨਹੀਂ, ਉਹਨੇ ਕਿਹੜਾ ਇੱਥੇ ਅਮਰੀਕਾ ਲਈ ਕੁਝ ਕੀਤਾ ਆ। ਸੋ ਜਿੱਥੇ ਸਾਡੀ ਵੱਡੀ ਪਾਪੂਲੇਸ਼ਨ ਆ ਅਸੀਂ ਮੰਗ ਸਕਦੇ, ਉਹ ਪਤਾ ਤਦ ਹੀ ਲੱਗਣਾ ਆ ਜਦੋਂ ਸਾਡੀਆਂ ਵੋਟਿੰਗ ਕਾਊਂਟ ਹੁੰਦੀਆਂ ਆ। ਕਿਉਂਕਿ ਫਾਈਨੈਂਸ਼ੀਅਲੀ ਤਾਂ ਅਸੀਂ ਹਮੇਸ਼ਾ ਹੀ ਸਪੋਰਟ ਕਰਦੇ ਆ ਜਿਹੜੀ ਪੰਜਾਬੀ ਕਮਿਊਨਿਟੀ ਆ, ਫਾਈਨੈਂਸ਼ੀਅਲੀ ਚਾਹੇ ਉਹ ਕੋਈ ਤੇ ਨੈਚੁਰਲ ਡਿਜ਼ਾਸਟਰ ਆ ਜਾਏ, ਚਾਹੇ ਉਹ ਇਲੈਕਸ਼ਨ ਹੋਵੇ, ਕਿਤੇ ਵੀ ਹਮੇਸ਼ਾ ਹੀ ਇਨਵੋਲਵ ਹੁੰਦੀ ਆ। ਪਰ ਵੋਟਾਂ ਦੇ ਵੇਲੇ ਬੜੀ ਘੱਟ ਰਹਿੰਦੀ ਆ। ਜਦੋਂ ਸਾਡੀ ਗਿਣਤੀ ਦਾ ਪਤਾ ਲੱਗੂਗਾ ਵੀ ਆਹ ਪਾਰਕ ਵਾਲਾ ਏਰੀਆ ਆ, ਆਹ ਡਿਸਟ੍ਰਿਕਟ 'ਚ ਇੰਨੀ ਵੱਡੀ 40% 30% ਪਾਪੂਲੇਸ਼ਨ ਪੰਜਾਬੀਆਂ ਦੀ, ਤੇ ਨੈਚੁਰਲੀ ਜਿਹੜਾ ਉੱਥੇ ਦਾ ਸਿਟੀ ਕੌਂਸਲਮੈਨ ਹੋਊਗਾ ਤੁਹਾਡੀ ਗੱਲ ਸੁਣੂਗਾ। ਜੀ ਬਿਲਕੁਲ ਜੀ, ਬਿਲਕੁਲ ਜੀ, ਉਹ ਇਕਜੁੱਟ ਨਾਲ ਹੀ ਹੋਣਾ ਆ। ਜੇ ਤਾਂ ਤੁਸੀਂ ਮੈਂ ਹਜੇ ਵੀ ਕਹਿੰਦਾ ਵੀ ਜੇ ਤਾਂ ਡਿਵਾਈਡਡ ਰਹਿਣਾ ਆ ਨਾ, ਫਿਰ ਕੁਛ ਵੀ ਨਹੀਂ ਹੋਣਾ, ਨਾ ਹੀ ਲੈਂਗੁਏਜ ਐਕਟ ਕੁਛ ਬਣਨਾ, ਨਾ ਹੀ ਹੋਰ ਕੁਛ ਬਣਨਾ। ਜੀ ਅਤੇ ਨਾਲ ਹੀ ਗੁਰਜੀਤ ਜੀ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ, ਬਹੁਤ ਸਾਰੇ ਬਜ਼ੁਰਗਾਂ ਦੇ ਵਿੱਚ ਜਾਂ ਹੋਰ ਕਈਆਂ ਦੇ ਮਨਾਂ ਦੇ ਵਿੱਚ ਹੁਣ ਸਵਾਲ ਹੋਊਗਾ ਵੀ ਚਲੋ ਇਹ ਇੱਕ ਕੰਮ ਬਹੁਤ ਵਧੀਆ ਹੋਇਆ, ਅਸੀਂ ਵੋਟ ਪਾਉਣਾ ਚਾਹੁੰਦੇ ਹਾਂ, ਵੋਟ ਕਿੱਦਾਂ ਰਜਿਸਟਰ ਕਰਨੀ ਆ। ਸੋ ਜੇ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਉਹਨਾਂ ਨੂੰ ਥੋੜੀ ਜਾਣਕਾਰੀ ਦੇ ਦਿਓ, ਥੋੜਾ ਰਾਹ ਜਿਹੜਾ ਉਹਨਾਂ ਨੂੰ ਵੀ ਪਤਾ ਲੱਗ ਜਾਏ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਐਲੀਜੀਬਲ ਵੋਟਰ ਨੇ ਉਹ ਰਜਿਸਟਰ ਕਰ ਸਕਦੇ ਵੋਟ ਨੂੰ। ਹਾਂਜੀ, ਸੋ ਇੱਕ ਤੇ ਜਦੋਂ ਤੁਸੀਂ ਸਿਟੀਜ਼ਨਸ਼ਿਪ ਤੋਂ ਬਾਅਦ ਚ ਆਬਵੀਅਸਲੀ ਤੁਹਾਡੀ ਐਲੀਜੀਬਿਲਿਟੀ ਹੋ ਜਾਂਦੀ ਹੈ। ਜਿਹੜੇ ਦੋ ਕਾਉਂਟੀਜ਼ ਨੇ, ਐਕਚੁਅਲੀ ਮੈਂ ਥੋੜਾ ਜਿਹਾ ਦੱਸਣਾ, ਜਿੱਦਾਂ ਜੋਤਪਾ ਜੀ ਨੇ ਪਹਿਲਾਂ ਮੈਂਸ਼ਨ ਕੀਤਾ ਕਿ ਜਿਹੜੇ ਬੈਲਟਸ ਤੁਸੀਂ ਮੇਲ ਕਰ ਸਕਦੇ ਆ, ਜਿਹੜੀ ਸੈਕਰਾਮੈਂਟੋ ਕਾਉਂਟੀ ਐਬਸੈਂਟੀ ਬੈਲਟ ਜਿਹਨਾਂ ਨੂੰ ਆਪਾਂ ਕਹਿੰਦੇ ਆ, ਸੈਕਰਾਮੈਂਟੋ ਕਾਉਂਟੀ ਤੇ ਮਡੇਰਾ ਕਾਉਂਟੀ ਨੇ ਐਕਚੁਅਲੀ ਸਾਰੇ ਦੇ ਸਾਰੇ ਵੋਟਰਸ ਨੂੰ ਹੀ, ਕਿਉਂਕਿ ਪਹਿਲਾਂ ਹੁੰਦਾ ਸੀ ਐਬਸੈਂਟੀ ਬੈਲਟ ਤੁਸੀਂ ਰਿਕੁਐਸਟ ਕਰਨਾ ਹੁੰਦਾ ਸੀ। ਹੁਣ ਐਜ਼ ਏ ਸੈਂਪਲ ਇਹ ਹੋਪਫੁਲੀ ਫਿਊਚਰ ਦੇ ਵਿੱਚ ਮੈਨੂੰ ਲੱਗਦਾ ਕੈਲੀਫੋਰਨੀਆ ਸਾਰੇ ਕਾਉਂਟੀਜ਼ ਕਰਨਾ ਚਾਹੁੰਦੀ ਹੈ, ਪਰ ਐਜ਼ ਏ ਸੈਂਪਲ ਇਸ ਇਲੈਕਸ਼ਨ ਚੋਂ ਮਡੇਰਾ ਕਾਉਂਟੀ ਤੇ ਸੈਕਰਾਮੈਂਟੋ ਕਾਉਂਟੀ ਦੇ ਸਾਰੇ ਵੋਟਰਸ ਨੂੰ ਬਾਈ ਮੇਲ ਬੈਲਟਸ ਜਾ ਰਹੇ ਆ। ਠੀਕ ਹੈ ਜੀ, ਤਾਂ ਉਹ ਇੱਕ ਕਲੋ ਲਾ ਚੇਂਜ ਹੋਇਆ ਹੈ ਜਿਹਦੇ ਕਰਕੇ ਕਿ ਉਹ ਹੋ ਰਿਹਾ ਕੰਮ। ਸੋ ਉੱਥੇ ਵਾਲੇ ਜਿਹੜੇ ਦੋਨੇ ਕਾਉਂਟੀਜ਼ ਹੈ, ਜੇ ਤੁਸੀਂ ਜਦੋਂ ਤੁਹਾਨੂੰ ਉਹ ਆਉਂਦਾ ਆ ਤੇ ਇੱਕ ਨਾਲ ਫਾਰਮ ਹੁੰਦਾ ਵਿੱਚ, ਜਾਂ ਉਹਦੇ ਉੱਤੇ ਇੱਕ ਫੋਨ ਨੰਬਰ ਲਿਖਿਆ ਹੋਣਾ ਤੁਹਾਡੀ ਵੋਟਰ ਗਾਈਡ ਤੇ, ਉੱਤੇ ਤੁਸੀਂ ਕਾਲ ਕਰਕੇ ਜਾਂ ਉਹ ਫਾਰਮ ਨੂੰ ਪੋਸਟੇਜ ਦੇ ਵਿੱਚ ਪਾ ਕੇ ਮੇਲ ਦੇ ਵਿੱਚ ਸੈਂਡ ਬੈਕ ਕਰਕੇ ਤੁਸੀਂ ਆਪਣਾ ਪੰਜਾਬੀ ਵਾਲਾ ਬੈਲਟ ਉਹਨਾਂ ਤੋਂ ਮੰਗਾ ਸਕਦੇ ਹੋ ਜੀ। ਠੀਕ ਹੈ। ਇੱਕ ਮੈਂ ਹੋਰ ਰਿਕੁਐਸਟ ਕਰਨੀ ਚਾਹੁੰਦਾ ਸੀ ਕਿ ਜਿਹੜੀਆਂ ਕਾਉਂਟੀਜ਼ ਦੇ ਵਿੱਚ ਅਸੀਂ ਮੈਂਸ਼ਨ ਕੀਤਾ ਕਿ ਇਹ ਹੈਗੀ ਹੈ ਚੀਜ਼, ਤੁਸੀਂ ਉੱਥੇ ਭਾਵੇਂ ਤੁਹਾਨੂੰ ਪੰਜਾਬੀ ਵਾਲਾ ਨਹੀਂ ਤੁਹਾਨੂੰ ਆਪੂ ਚਾਹੀਦਾ, ਜਦੋਂ ਤੁਸੀਂ ਵੋਟ ਪਾਉਣ ਜਾਂਦੇ ਆ ਉੱਥੇ ਉਹਨਾਂ ਤੋਂ ਮੰਗੋ ਜ਼ਰੂਰ ਜੀ, ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਉੱਥੇ ਹੈਗਾ। ਤੁਹਾਡੇ ਲਈ ਸ਼ਾਇਦ ਨਾ ਯੂਜ਼ਫੁਲ ਹੋਏ ਉਸ ਵੇਲੇ ਕਿਉਂਕਿ ਤੁਸੀਂ ਪਾ ਸਕਦੇ ਹੋ ਇੰਗਲਿਸ਼ ਤੇ ਵੋਟ, ਬਟ ਜਿਹੜੇ ਕਿ ਬਾਕੀ ਦੇ ਸਾਡੇ ਭੈਣ ਭਰਾ ਉਸ ਕਾਉਂਟੀ ਦੇ ਵਿੱਚ ਰਹਿੰਦੇ ਆ ਉਹਨਾਂ ਲਈ ਜਸਟ ਮੇਕ ਸ਼ੋਰ ਕਿ ਉਹ ਉੱਥੇ ਹੋਏ, ਕਿਉਂਕਿ ਜੇ ਆਪਾਂ ਉਹ ਕਿਉਂਕਿ ਮੋਸਟ ਕਾਉਂਟੀਜ਼ ਦੇ ਵਿੱਚ ਉਹ ਬੈਲਟ ਉਹ ਨਹੀਂ ਤੁਹਾਨੂੰ ਉਦੋਂ ਦੇਣਾ ਜਦੋਂ ਕਿ ਤੁਸੀਂ ਮੰਗੋਗੇ, ਉਹਨਾਂ ਦੇ ਕੋਲ ਉੱਥੇ ਹੋਏਗਾ ਟੇਬਲ ਤੇ, ਪਰ ਉਹ ਨਹੀਂ ਦੇਣਾ ਤੁਹਾਨੂੰ ਉਦੋਂ ਜਦੋਂ ਕਿ ਤੁਸੀਂ ਮੰਗੋਗੇ। ਤੁਸੀਂ ਭਾਵੇਂ ਵੋਟ ਉਹਦੇ ਪੰਜਾਬੀ ਦੇ ਵਿੱਚ ਨਹੀਂ ਪਾਉਣੀ ਤਾਂ ਵੀ ਉਹ ਸੈਂਪਲ ਬੈਲਟ ਲੈ ਕੇ ਇੱਕ ਵਾਰੀ ਚੈੱਕ ਕਰਕੇ ਉਹਨਾਂ ਨੂੰ ਭਾਵੇਂ ਵਾਪਸ ਦੇ ਦਿਓ, ਪਰ ਉੱਥੇ ਮੰਗਿਓ ਜ਼ਰੂਰ ਇੱਕ ਵਾਰੀ ਜਾ ਕੇ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਸ ਚੀਜ਼ ਦੀ ਡਿਮਾਂਡ ਹੈਗੀ ਹੈ। ਨਹੀਂ ਤਾਂ ਫਿਰ ਅਗਲੀ ਵਾਰੀ ਉਹਨਾਂ ਨੇ ਕਹਿਣਾ ਵੀ ਅਸੀਂ ਤਾਂ ਬਣਾ ਕੇ ਰੱਖੇ ਸੀ, ਕਿਸੇ ਨੇ ਮੰਗੇ ਤੇ ਹੈ ਨਹੀਂ ਜੀ। ਉਹ ਇੱਕ ਰਿਕੁਐਸਟ ਹੈ ਸਾਰਿਆਂ ਨੂੰ ਕਿ ਜਦੋਂ ਵੀ ਤੁਸੀਂ ਵੋਟ ਪਾਉਣ ਜਾਓ ਆਪਣੀ ਕਾਉਂਟੀ ਦੇ ਪ੍ਰੀਸਿੰਕਟਸ ਦੇ ਵਿੱਚ ਪਲੀਜ਼ ਉਹ ਬੈਲਟ ਉਹਨਾਂ ਤੋਂ ਮੰਗੋ, ਫੈਕਸਿਮਿਲੀ ਬੈਲਟ। ਤੇ ਇਸ ਤੋਂ ਸਾਨੂੰ ਆਪਾਂ ਨੂੰ ਇਹ ਵੀ ਚੈੱਕ ਹੋ ਜਾਊਗਾ ਤੇ ਸਾਨੂੰ ਦੱਸ ਦਿਓ ਜੇ ਨਾ ਹੋਏ, ਕਿਉਂਕਿ ਫਿਰ ਅਸੀਂ ਵੀ ਕੈਨ ਫੋਲੋ ਅਪ ਤੇ ਤਾਂ ਕਿ ਉਹਨਾਂ ਨੂੰ ਆਪਾਂ ਫੋਰਸ ਕਰ ਸਕੀਏ, ਕਿਉਂਕਿ ਇਹ ਸਾਰਾ ਕੰਮ ਬੇਸਿਕਲੀ ਪ੍ਰੈਸ਼ਰ ਦੇ ਨਾਲ ਹੀ ਹੋਣਾ ਆ। ਤੇ ਕਰਕੇ ਕੋਈ ਵੀ ਨਹੀਂ ਰਾਜੀ ਕਾਉਂਟੀਆਂ ਵਾਲੇ, ਅਸੀਂ ਕਾਫੀ ਨਾ ਹੁਣ ਕੰਮ ਕਰਕੇ ਦੇਖ ਰਹੇ ਹਾਂ ਕਿਉਂਕਿ ਉਹ ਹੈਜ਼ੀਟੈਂਟ ਹੀ ਨੇ ਸਾਰੇ ਨਾ ਕਿ ਇਹਦੀ ਲੋੜ ਨਹੀਂ ਜਾਂ ਏਦਾਂ ਜਾਂ ਉਦਾਂ, ਕਿਉਂਕਿ ਉਹ ਨਵਾਂ ਲਾ ਆ ਇਸ ਕਰਕੇ ਇਨੀਸ਼ੀਅਲੀ ਤੇ ਕੋਈ ਵੀ ਨਹੀਂ ਕਰਕੇ ਰਾਜੀ। ਸੋ ਉਹਦੇ ਲਈ ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ ਕਿ ਉਹਨੂੰ ਜ਼ਰੂਰ
ਉੱਥੇ ਮੰਗੋ ਤੇ ਸਾਨੂੰ ਦੱਸੋ ਕਿ ਜਿੱਥੇ ਹੈ ਨਹੀਂਗੇ, ਤਾਂ ਕਿ ਅਸੀਂ ਉਹਨਾਂ ਦੇ ਨਾਲ ਫਾਲੋ ਅਪ ਕਰਕੇ ਉਹਨੂੰ ਕਰ ਸਕੀਏ ਕੁਝ। ਜੀ ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ ਕਿ ਕਈ ਇਹ ਸੋਚਦੇ ਹੋਊਗੇ ਵੀ ਖਰੇ ਇਹ ਵੋਟਾਂ ਲਈ ਕਹਿੰਦੇ ਹੈਗੇ ਜਾਂ ਇਹਦੇ ਬੈਨੀਫਿਟ ਬਹੁਤ ਹੁੰਦੇ ਫਿਊਚਰ ਦੇ ਵਿੱਚ। ਤੁਸੀਂ ਇਹ ਦੇਖੋ ਵੀ ਜੇ ਫਰਿਜ਼ਨੋ ਕਾਉਂਟੀ 'ਚ 3rd ਲੈਂਗੁਏਜ ਜਿਹੜੀ ਪੰਜਾਬੀ ਬੋਲੀ ਜਾਂਦੀ ਆ, ਕਿਤੇ ਫਰਿਜ਼ਨੋ ਕਾਉਂਟੀ ਦੇ ਆਫਿਸ ਜਾ ਕੇ ਦੇਖੋ ਵੀ ਕਿੰਨੇ ਕੁ ਪੰਜਾਬੀ ਉੱਥੇ ਕੰਮ ਕਰਦੇ ਆ, ਪੁਲਿਸ ਦੇ ਵਿੱਚ ਕਿੰਨੇ ਕਾ, ਫਾਇਰ ਡਿਪਾਰਟਮੈਂਟ 'ਚ ਕਿੰਨੇ ਆ, 911 ਯੂਨਿਟਸ ਕਿੰਨੇ ਆ, ਮੇ ਵੀ ਲੈਸ ਦੈਨ 1% ਤੁਹਾਨੂੰ ਮਿਲੂਗੇ। ਉਹਦਾ ਰੀਜ਼ਨ ਇਹੀ ਆ ਕਿਉਂਕਿ ਆਪਾਂ ਇਨਵੋਲਵ ਨਹੀਂ ਹੁੰਦੇ ਤੇ ਜਿਹੜੇ ਗਵਰਨਮੈਂਟ ਆਫੀਸ਼ੀਅਲ ਉਹਨਾਂ ਨੂੰ ਪਤਾ ਹੀ ਨਹੀਂ ਹੈ। ਆਪਾਂ ਜਿੱਦਾਂ ਕਹੀ ਜਾਂਦੇ ਜੀ ਪੰਜਾਬੀਆਂ ਦੀ ਐਡੀ ਵੱਡੀ ਪਾਪੂਲੇਸ਼ਨ, ਆਪਾਂ ਉਹਨਾਂ ਨੇ ਤਾਂ ਫਿਗਰ ਦੇਖਣਾ, ਰਾਈਟ ਜੀ ਨੰਬਰ ਦੇਖਣੇ ਆ। ਉਹ ਨੰਬਰਾਂ ਦਾ ਤਦੇ ਪਤਾ ਲੱਗਣਾ ਜਦੋਂ ਐਕਚੁਅਲ ਤੁਸੀਂ ਬੈਲਟ ਤੇ ਜਾਂਦੇ ਆ ਨਾ, ਐਕਚੁਅਲ ਵੋਟ ਪਾਣੇ, ਫੇਰ ਪਤਾ ਲੱਗਦਾ ਵੀ ਆਹ ਬੰਦੇ ਨੇ ਵੋਟ ਪਾਈ, ਇੰਨੇ ਇਹ ਪੰਜਾਬੀ ਹੈਗੇ ਇੱਥੇ। ਜੀ ਤੇ ਹਾਂਜੀ ਰਾਜ ਸਰ, ਇੱਕ ਮੈਂ ਹੋਰ ਚੀਜ਼ ਮੈਂਸ਼ਨ ਕਰਨੀ ਚਾਹੁੰਦਾ ਸੀਗਾ ਕਿ ਇਹ ਤੇ ਚਲੋ ਹੋ ਗਿਆ ਨਾ ਵੋਟਿੰਗ ਦੇ ਨਾਲ ਰਿਲੇਟਡ ਜਿਹੜਾ ਸ਼ਿਫਟ ਹੋਈ ਹੈ, ਚੇਂਜ ਹੋਈ ਹੈ। ਇੱਕ ਅਸੀਂ ਜਕਾਰਾ ਮੂਵਮੈਂਟ ਵੱਲੋਂ ਹੀ ਬਿੱਲ ਲਿਆਂਦਾ ਗਿਆ ਆ ਫਲੋਰ ਦੇ ਉੱਤੇ, AB 3179 ਜੀ। ਉਹ ਐਕਚੁਅਲੀ ਬਿੱਲ ਹੈਗਾ ਆ ਜਿਹੜਾ ਕਿ ਪੰਜਾਬੀ ਨੂੰ ਐਜ਼ ਅ ਲੈਂਗੁਏਜ ਅਫੀਸ਼ੀਅਲੀ ਰੈਕਗਨਾਈਜ਼ ਕਰਦਾ ਆ ਕੈਲੀਫੋਰਨੀਆ ਸਟੇਟ ਦੇ ਵਿੱਚ। ਸੋ ਜਦੋਂ ਜੇ ਆਪਣਾ ਉਹ ਪਾਸ ਹੋ ਜਾਂਦਾ, ਐਕਚੁਅਲੀ ਜਿਹੜੀ ਪਹਿਲਾ ਇਨੀਸ਼ੀਅਲ ਕਮੇਟੀ ਸੀਗੀ ਉਹਦੇ ਵਿੱਚੋਂ ਹੋ ਗਿਆ ਆ ਯੂਨੈਨਿਮਸਲੀ, ਹੁਣ ਅਗਲੀ ਕਮੇਟੀ ਦੇ ਵਿੱਚ ਚੱਲ ਗਿਆ ਅਪਰੋਪਰੀਏਸ਼ਨਸ ਦੇ ਵਿੱਚ। ਸੋ ਉਸ ਦੇ ਨਾਲ ਜੇ ਕੈਲੀਫੋਰਨੀਆ ਸਟੇਟ ਅਫੀਸ਼ੀਅਲੀ ਲੈਂਗੁਏਜ ਨੂੰ ਕਰ ਦਿੰਦੀ ਹੈ, ਫਿਰ ਜਿਹੜੀਆਂ ਆਪਣੀਆਂ ਬਾਕੀ ਦੀਆਂ ਸਰਵਿਸਿਜ਼ ਨੇ, ਸੋਸ਼ਲ ਸਰਵਿਸਿਜ਼ ਕਹ ਲਓ, ਫਰਮ ਮੈਡੀਕਲ ਫਾਰਮਸ ਟੂ ਜਿੱਦਾਂ DMV ਦੇ ਵਿੱਚ ਚਲੋ ਆਲਰੇਡੀ ਹੈਗਾ ਆ, ਬਾਕੀ ਦੀਆਂ ਵੀ ਜਿੰਨੀਆਂ ਵੀ ਸਟੇਟ ਪ੍ਰੋਵਾਈਡਡ ਸਰਵਿਸਿਜ਼ ਨੇ ਉਹਨਾਂ ਦੇ ਵਿੱਚ ਫਿਰ ਮੈਂਡੇਟਡ ਹੋ ਜਾਊਗਾ ਵੀ ਜਿੱਥੇ ਜਿੱਥੇ ਆਪਣਾ ਥ੍ਰੈਸ਼ਹੋਲਡ ਹੈਗਾ ਆ ਉੱਥੇ ਉਹਨਾਂ ਕਾਉਂਟੀਜ਼ ਨੂੰ ਸਾਰਿਆਂ ਨੂੰ ਪੰਜਾਬੀ ਦੇ ਵਿੱਚ ਆਪਾਂ ਨੂੰ, ਭਾਵੇਂ ਉਹ ਟ੍ਰਾਂਸਲੇਸ਼ਨ ਦੀ ਸਰਵਿਸ ਹੋਏ, ਭਾਵੇਂ ਬਾਕੀ ਹੋਰ ਕੋਈ ਹੋਏ ਮੈਡੀਕਲ ਦੇ ਨਾਲ ਰਿਲੇਟਡ ਜਾਂ ਕਿਸੇ ਵੀ ਹੋਰ ਫੀਲਡ ਦੇ ਨਾਲ ਰਿਲੇਟਡ, ਉਹ ਫਿਰ ਉਹਨਾਂ ਨੂੰ ਪ੍ਰੋਵਾਈਡ ਕਰਨੀ ਪਏਗੀ ਸਟੇਟ ਨੂੰ। ਕਿਉਂਕਿ ਜਿਹੜਾ ਆਪਣਾ ਦੂਜਾ ਕੰਮ ਹੋਇਆ ਸੀਗਾ ਉਹ ਕੱਲਾ ਸਿਰਫ ਵੋਟਿੰਗ ਦੇ ਨਾਲ ਰਿਲੇਟਡ ਸੀਗਾ। ਜੇ AB 3179 ਪਾਸ ਹੁੰਦਾ ਆ, ਉਹਦੇ ਲਈ ਕਿ ਅਸੀਂ ਬਾਕੀ ਤੁਹਾਡੇ ਕੋਲ ਫਿਰ ਮੁੜ ਕੇ ਵੀ ਆਵਾਂਗੇ, ਕਿਉਂਕਿ ਉਹ ਕਾਫੀ ਵੱਡੀ ਕੈਂਪੇਨ ਆਪਾਂ ਨੂੰ ਕਰਨੀ ਪੈਣੀ ਹੈ। ਉਹਦੇ ਲਈ ਪੁੱਛ ਲਈ ਆਪਾਂ ਨੂੰ ਸਾਰੇ ਗੁਰਦੁਆਰਾ ਸਾਹਿਬ ਤੋਂ ਮਤਲਬ ਸਪੋਰਟ ਲੈਟਰ ਵੀ ਚਾਹੀਦੇ ਹੋਣਗੇ ਸਾਨੂੰ ਸਾਰਿਆਂ ਨੂੰ, ਆਪਣੇ ਆਪਣੇ ਕਾਂਗਰਸਮੈਨ ਨੂੰ, ਜਿਹੜੇ ਲੋਕਲ ਸਟੇਟ ਵਾਲੇ ਨੇ, ਸੈਨੇਟਰਸ ਤੇ ਅਸੈਂਬਲੀਮੈਨ, ਉਹਨਾਂ ਨੂੰ ਕਾਲਾਂ ਵੀ ਕਰਨੀਆਂ ਪੈਣਗੀਆਂ ਜੀ। ਉਹ ਵੀ ਇੱਕ ਦੂਸਰਾ ਵੱਖਰਾ ਪ੍ਰੋਜੈਕਟ ਹੈ ਜਿਹੜਾ ਕਿ ਅਸੀਂ ਪ੍ਰੋਸੈਸ ਸ਼ੁਰੂ ਕਰ ਚੁੱਕੇ ਹਾਂ ਆਲਰੇਡੀ। ਉਹਦੇ ਲਈ ਵੀ ਇਸ ਸਾਲ ਦੇ ਵਿੱਚ ਹੋਪਫੁਲੀ ਉਹ ਬਿੱਲ ਪਾਸ ਹੋ ਜਾਊਗਾ ਤਾਂ ਕਿ ਪੰਜਾਬੀ will get recognized as an official language within the state of California। ਬਿਲਕੁਲ। ਤੇ ਜਿਹੜੀ ਗੱਲ ਹਰਜੋਤ ਜੀ ਕਹਿ ਰਹੇ ਸੀਗੇ ਵੀ ਫਿਰ ਉਹਦੇ ਨਾਲ ਕਿਉਂਕਿ ਬਾਈਲੈਂਗੁਅਲ ਜਿਹੜੀਆਂ ਸਰਵਿਸਿਜ਼ ਆ ਅੱਜ ਕੱਲ੍ਹ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਉਹਨਾਂ ਦੀ ਜਿਹੜੀ ਜ਼ਰੂਰਤ ਰਹਿੰਦੀ ਹੈ ਤੇ ਆਪਣੇ ਬੰਦਿਆਂ ਨੂੰ ਈਜ਼ੀ ਰਹੂਗਾ ਉਹਨਾਂ ਡਿਪਾਰਟਮੈਂਟ ਦੇ ਵਿੱਚ ਜਿਹੜਾ ਅਪਰੋਚ ਕਰਨਾ ਵੀ। ਸੋ ਤੁਹਾਡੇ ਦੋਨਾਂ ਵੀਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਗੁਰਜੀਤ ਸਿੰਘ ਜੀ ਜੋ ਕਿ ਜਕਾਰਾ ਮੂਵਮੈਂਟ ਤੋਂ ਆਪਣੇ ਨਾਲ ਜੁੜੇ ਨੇ, ਤੇ ਨਾਲ ਬਿਲ ਨਿੱਜਰ ਜੋ ਕਿ ਕਰਮਨ ਸਿਟੀ ਕੌਂਸਲ ਦੇ ਐਕਸ ਜਿਹੜੇ ਉਹ ਮੈਂਬਰ ਰਹੇ ਨੇ, ਐਕਸ ਕੌਂਸਲ ਮੈਂਬਰ ਨੇ। ਸੋ ਦੋਨਾਂ ਦਾ ਹੀ ਬਹੁਤ ਬਹੁਤ ਧੰਨਵਾਦ। ਤੇ ਇਹ ਜਿਹੜਾ ਇੱਕ ਬਹੁਤ ਵਧੀਆ ਕੰਮ ਜਿਹੜਾ ਕੀਤਾ ਹੈ ਵੀ ਮਾਂ ਬੋਲੀ ਪੰਜਾਬੀ ਆ, ਉਹ ਜਿਹੜੀ ਭਾਸ਼ਾ ਆ ਉਹ ਹੁਣ ਬੈਲਟਸ ਦੇ ਉੱਤੇ ਜਿਹੜੀ ਇੱਥੇ ਚੋਣ ਪੱਤਰ ਛਪਦੇ ਨੇ ਉਹਨਾਂ ਦੀ ਇਨਫੋਰਮੇਸ਼ਨ ਤੇ ਜਿਹੜੇ ਚੋਣ ਪੱਤਰ ਨੇ 9 ਕਾਉਂਟੀਜ਼ ਦੇ ਵਿੱਚ ਜਿਹੜੇ ਛਪਣੇ ਉਹ ਸ਼ੁਰੂ ਹੋ ਚੁੱਕੇ ਨੇ। ਸੋ ਸਾਰੇ ਜਣੇ ਹਮਲਾ ਮਾਰੀਏ, ਇਹਨਾਂ ਦੀ ਮਿਹਨਤ ਨੂੰ ਜਿਹੜਾ ਆ ਉਹ ਹੁਣ ਫੁੱਲ ਪਾਉਣੇ ਨੇ। ਇਹ ਫਲ ਜਿਹੜਾ ਉਹ ਲੱਗਣਾ ਚਾਹੀਦਾ ਵੀ ਵੱਧ ਤੋਂ ਵੱਧ ਵੋਟ ਜਿਨ੍ਹਾਂ ਨੇ ਰਜਿਸਟਰ ਕੀਤੀ ਹੋਈ ਆ ਉਹ ਵੋਟਾਂ ਜਿਹੜਾ ਜੀ ਪਾਉਣ ਜਾਓ, ਆਪਣੇ ਆંકੜੇ ਆ ਨੰਬਰਸ ਆਓ ਵਧਾਓ। ਇੱਕ ਦੂਜੇ ਦੇ ਨਾਲ ਸੋਫੇ ਤੇ ਬਹਿ ਕੇ ਨਾ ਗੱਲਾਂ ਕਰੀ ਜਾਈਏ ਵੀ ਫਰੈਜ਼ਨੋ 'ਚ 50,000 ਆ ਕੇ ਲੱਖ ਬੰਦਾ ਰਹਿੰਦਾ ਆ ਵੀ 2 ਲੱਖ ਰਹਿੰਦੇ ਆ। ਇਹ ਨੰਬਰਸ ਦੇ ਵਿੱਚ ਜਿਹੜਾ ਤਬਦੀਲ ਕਰੀਏ, ਜਿੱਥੇ ਜਦੋਂ ਪਾਲਿਸੀ ਮੇਕਿੰਗ ਹੋਣੀ ਆ ਉੱਥੇ ਜਿਹੜਾ ਆ ਉਹ ਫਿਰ ਉਹ ਤੁਹਾਨੂੰ ਸਾਰਿਆਂ ਨੂੰ, ਆਪਾਂ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਪਾਲਿਸੀ ਜਿਹੜੀਆਂ ਬਣਾਈਆਂ ਜਾਣ। ਪਲੱਸ ਜਿਹੜੀ ਜੀ ਬਿਲਕੁਲ ਜੀ ਬੋਲ। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਸੀਗਾ ਵੀ ਆਪਣੇ ਕਮਿਊਨਿਟੀ ਦੇ ਵਿੱਚ ਇੱਕ ਮਿਸਅੰਡਰਸਟੈਂਡਿੰਗ ਇੱਕ ਹੋਰ ਵੀ ਹੈਗੀ ਆ ਵੀ ਜਦੋਂ ਤੁਸੀਂ ਵੋਟਾਂ ਆਪਣੀਆਂ ਬਣਾਉਂਦੇ ਆ ਵੀ ਤੁਹਾਨੂੰ ਜੋਰੀ ਡਿਊਟੀ ਤੇ ਸੱਦਦੇ ਆ। ਸੋ ਉਹ ਮੈਂ ਕਾਫੀ ਵਾਰੀ ਕਈਆਂ ਤੋਂ ਸੁਣਿਆ ਤੇ ਉਹ ਕੋਈ ਇੱਕ ਦੂਜੇ ਨਾਲ ਲਿੰਕ ਨਹੀਂ ਹੈਗਾ ਕੋਈ ਚੀਜ਼ ਦਾ। ਜਦੋਂ ਤੁਸੀਂ ਡਰਾਈਵਰਸ ਲਾਇਸੈਂਸ ਹੀ ਲੈਂਦੇ ਆ ਨਾ, ਉਦੋਂ ਹੀ ਤੁਹਾਡਾ ਜੋਰੀ ਡਿਊਟੀ ਦੇ ਵਿੱਚ ਨਾਂ ਪੈ ਜਾਂਦਾ ਹੈ। ਉਹਨਾਂ ਨੇ DMV ਦੇ ਰਾਹੀਂ ਤੁਹਾਡਾ ਜੋਰੀ ਡਿਊਟੀ ਨੂੰ ਸੱਦਣਾ ਆ ਤੇ ਤੁਹਾਡਾ ਰਜਿਸਟਰਡ ਵੋਟ ਬਣਾਉਣ ਦੇ ਨਾਲ ਕੋਈ ਲਿੰਕ ਨਹੀਂ ਹੈਗਾ। ਸੋ ਪਲੀਜ਼ ਵੱਧ ਤੋਂ ਵੱਧ, ਤੁਸੀਂ ਤਾਂ ਹਮੇਸ਼ਾ ਹੀ ਕਹਿੰਦੇ ਹੁੰਦੇ ਆ ਪ੍ਰੋਗਰਾਮ ਤੇ, ਪਰ ਹਮੇਸ਼ਾ ਪਲੀਜ਼ ਰਜਿਸਟਰ ਕਰੋ ਆਪਣੀਆਂ ਵੋਟਾਂ ਤੇ ਵੋਟਾਂ ਪਾਓ ਤੇ ਉਹ ਆਪਣੀ ਡਿਊਟੀ ਹੈਗੀ ਆ ਜਿਹੜੀ ਉਹ ਕਰਨੀ ਵਾਲੀ। ਬਿਲਕੁਲ
ਜੀ ਤੇ ਬਹੁਤ ਧੰਨਵਾਦ ਬਿਲ ਨੇਚਰ ਜੀ, ਗੁਰਜੀਤ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ, ਇਸ ਜਿਹੜੀ ਇਨਫੋਰਮੇਸ਼ਨ ਜਿਹੜੀ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਜਿਹੜੀ ਉਹ ਸਾਂਝੀ ਕੀਤੀ। ਬੜੀ ਮਿਹਰਬਾਨੀ, ਦੋਨਾਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਸਰੋਤਿਓ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਕਾਰਾ ਮੂਵਮੈਂਟ ਇਹਨਾਂ ਦਾ ਸਾਥ ਦੇਣਾ ਚਾਹੀਦਾ। ਜਿੱਦਾਂ ਵੀ ਤੁਸੀਂ ਕਿਸੇ ਤਰ੍ਹਾਂ ਵੀ ਹੈਲਪ ਕਰ ਸਕਦੇ ਆ। ਇਹ ਵੱਧ ਤੋਂ ਵੱਧ ਨੌਜਵਾਨ ਜਿਹੜੇ ਆ, ਇਹਨਾਂ ਨੇ ਕਾਫੀ ਕੰਮ ਕੀਤਾ ਹੈਗਾ ਆ ਸਿੱਖ ਇਸ਼ੂਜ਼ ਦੇ ਉੱਤੇ, ਪੰਜਾਬੀ ਦੇ ਉੱਤੇ। ਆਪਾਂ ਹਮੇਸ਼ਾ ਹੀ ਸਾਂਝ ਤੁਹਾਡੇ ਨਾਲ ਕਰਦੇ ਰਹਿੰਦੇ ਆ ਜਦੋਂ ਵੀ ਇਹ ਇਨਵੋਲਵ ਹੁੰਦੇ ਹੈਗੇ, ਜਿਹੜਾ ਵੀ ਕੋਈ ਇਸ਼ੂ ਹੁੰਦਾ ਹੈ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਜੇ ਸਮੇਂ ਦੇ ਉੱਤੇ ਨਜ਼ਰ ਮਾਰੀਏ, ਉਹ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਆ। ਸੋ ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਤੱਕ ਪੁੱਜਦਾ ਆਪਾਂ ਕਰ ਦਿੱਤੀ ਆ। ਹੁਣ ਅਗਲਾ ਜਿਹੜੀ ਡਿਊਟੀ ਉਹ ਤੁਹਾਡੀ ਆ, ਸਾਰਿਆਂ ਦੀ ਆ, ਜਿਨ੍ਹਾਂ ਨੇ ਵੋਟਾਂ ਪਾਉਣ ਜਾਣੀਆਂ। ਜਿੱਦਾਂ ਗੁਰਜੀਤ ਨੇ ਬਹੁਤ ਵਧੀਆ ਪੁਆਇੰਟ ਦੱਸਿਆ ਸੀ ਵੀ ਜੇ ਤੁਸੀਂ ਇੰਗਲਿਸ਼ ਦੇ ਵਿੱਚ ਵੋਟ ਪਾ ਵੀ ਸਕਦੇ ਹਾਂ, ਪਰ ਬਾਕੀਆਂ ਦੇ ਬਾਰੇ ਵੀ ਜਿਹੜਾ ਜ਼ਰੂਰ ਸੋਚੋ, ਉੱਥੇ ਮੰਗ ਕਰੋ ਵੀ ਜਿਹੜੀ ਪੰਜਾਬੀ ਭਾਸ਼ਾ ਦੇ ਵਿੱਚ ਜਿਹੜਾ ਬੈਲਟ ਹੈਗਾ ਉਹ ਸਾਨੂੰ ਤੁਸੀਂ ਦਿਓ ਤੇ ਉਸ ਦੀ ਜਿਹੜੀ ਉਹ ਵਰਤੋਂ ਕਰੋ। ਐਟਲੀਸਟ ਇਹ ਚੀਜ਼ ਆਪਾਂ ਦਿਖਾਉਣੀ ਆ ਵੀ ਇੰਨਾ ਰੌਲਾ ਪਾ ਕੇ ਜੇ ਆਪਾਂ ਇਹ ਸਾਰਾ ਕੁਝ ਕਰਵਾਇਆ ਆ ਵੀ ਉਹ ਲੱਗੇ ਵੀ ਹਾਂ ਅੱਗੇ ਮੰਗਣ ਵਾਲੇ ਵੀ ਜਿਹੜੇ ਆ ਉਹ ਹੈਗੇ ਆ, ਕਿਤੇ ਐਵੇਂ ਗੱਲਾਂ ਦੇ ਵਿੱਚ ਹੀ ਨਾ ਕਹਿਣ ਵੀ ਇਹ ਤਾਂ ਐਵੇਂ ਮਾਰੀ ਜਾਂਦੇ ਸੀਗੇ। ਸੋ ਇਹ ਸਾਰੇ ਨੂੰ ਆਪਣਾ ਜਿਹੜਾ ਫਰਜ਼ ਆ ਉਹ ਜਿਹੜਾ ਜ਼ਰੂਰ ਪਛਾਣੋ। ਤੇ ਹੁਣ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ ਦਿੰਦੇ ਹਾਂ, ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ੍ਰੀ ਅਕਾਲ ਜੀ। ਯੂਨੀਵਰਸਿਟੀ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 986